ਬਜ਼ੁਰਗ ਇੱਥੇ ਜਿਹੜੇ ਸਿੱਖ ਰਹਿੰਦੇ ਸਨ ਉਹਨੇ ਭਲਾ ਜ਼ਾਤਾਂ ਕਿਹੜੀਆਂ ਕਿਹੜੀ ਜ਼ਾਤ ਹੈ ਜ਼ਿਆਦਾ? ਕੋਈ ਚੌਥੜ, ਕੋਈ ਵੇਰਾ, ਕੋਈ ਸੰਧੂ, ਕੋਈ ਐ ਨਾ ਜਿਵੇਂ ਹੁਣ ਦੀਆਂ ਜਾਤਾਂ ਦੀ ਅਸਲ ਉਹਨਾਂ ਦੀਆਂ ਸਨ। ਵਿਰਕ ਵੀ ਆਇਆ ਸਨ? ਬਿਲਕੁਲ ਵੀ ਐਸਾ ਸ਼ਰਾਬ ਵੀ ਹੋਣੇ ਫਿਰ ਲਾਜ਼ਮ। ਸ਼ਰਾਬ ਵੀ, ਚੌਥੜ ਵੀ, ਤੋਥੜ ਵੀ, ਸੰਧੂ ਵੀ, ਸੰਧੂ ਵੀ, ਵਿਆਲਟ ਵਾਲੀ ਜਾਤਾਂ ਜਿਵੇਂ ਹੁਣ ਲੋਕਾਂ ਦੀਆਂ ਨੇ ਇੰਜ ਉਹਨਾਂ ਜ਼ਾਤਾਂ ਇਹ ਸੀ ਉਹਨਾਂ ਦੀਆਂ ਸਨ। ਅੱਛਾ ਅੱਛਾ ਐਵੇਂ। ਇਹ ਹਲਵਾ ਜੋ ਪਕਾਉਂਦੀ ਰਹਿੰਦੇ ਸਨ ਇੱਥੇ ਅੱਛਾ ਅੱਛਾ ਗੁਰਦੁਆਰੇ। ਹੂੰ ऐसे छा वाला टाइम सी ऐसे करके दिन आई रोटी को पकाते हैं पर अच्छा सही तो एक बार उठे ने और रहने के जगह सन। अच्छा अच्छा सिख हाँ उन्हें क्या यार अरगन साड़े ना पे आगे लग गई है। अच्छा मुल्क साड़दा पिया निकल जाओ एक बार डेंका लगा तो रोटियां तवे ते रह गई ने मारने से किसी ने पीसा ने सारी एक बार बस अल्लाह बेली आटे गुल्ले पे ने रोटियां तवे ते सड़ गई ने पईयां जिवें जिवें फिर ते लगी अग उसे। अच्छा किन्ना दे घर नु मुसलमानां दे सिखां दा घर सिखां दा सी। अच्छा लाई मुसलमानां ने ते अग मुसलमानां लाई है। अच्छा ते ओ अग इने लाई ने सड़दा नहीं सी ओ उतर रहे हैं कोठे ते। अच्छा कोठे चढ़े सन उते कोठे ते चढ़े सन सिख डरदे होए हमले तो पुलिस भी आई। अच्छा दो बंदे सन। अच्छा अस्सलाम वालेकुम बुजुर्गो की नाम तुसीं दस्सिया अपना? की नाम तुसीं दस्सिया अपना? मैं हाँ जी रफीक मोहम्मद रफीक तेरे अब्बू जी दा की नाम सी? हैं वालिद साहब दा की नाम सी? मुराद अली अपनी जात भला केड़ी? जात केड़ी अपनी? जिंजू में जंजूए जंजूआ। अच्छा अच्छा जंजूआ ठीक। बुजुर्गो ऐसे पिंड दे वसनीक हो तुसीं? वसिंदे हो तुसीं इत्थों दे? इत्थों दे अच्छा 47 तो पहला रहने वाले इत्थों दे। हां ते पिंड केड़ा भला? बब्बर ਬੱਬਰ ਤੇ ਇਹਦਾ ਜ਼ਿਲ੍ਹਾ ਕਿਹੜਾ ਸੀ ਭਲਾ? 47 ਵਾਲੇ ਕਿਹੜਾ ਹੁੰਦਾ ਸੀ ਇਹਦਾ ਜ਼ਿਲ੍ਹਾ? ਜ਼ਿਲ੍ਹਾ ਹਾਂਜੀ 1947 ਟਾਈਮ ਗੁਜਰਾਂਵਾਲਾ ਸੀ। ਹਾਂ ਅੱਛਾ ਅੱਛਾ ਸਹੀ। ਇਹਦੇ ਨਾਲ ਪਿੰਡ ਕਿਹੜੇ ਨੇ? ਨਾਲ ਆਲੇ ਦੁਆਲੇ ਪਿੰਡ ਕਿਹੜਾ ਕਿਹੜਾ ਲੱਗਦਾ ਭਲਾ ਲਾਗੇ? ਬੁੱਢੇ ਕੇ ਪਰ ਉਹ ਸ਼ਹਿਰ ਦੇ ਲਾਗੇ ਨਹੀਂ ਤੁਹਾਡੇ ਇਸ ਪਿੰਡ ਦੇ ਆਲੇ ਦੁਆਲੇ ਪਿੰਡ ਭਲਾ ਕਿਹੜਾ ਕਿਹੜਾ? ਰੋਖੇ ਹਾਂਜੀ ਜਗੋਲੇ ਦੋ ਹਾਂਜੀ ਦੁਨੀ ਚੱਕ ਪੰਮੇ ਇੱਕ ਉਹ ਜੋ ਲੁਕੂ ਮੋਕਲੇ। ਅੱਛਾ ਅੱਛਾ ਨਾਲ ਕੋਈ ਨਹੀਂ ਲੱਗਦਾ। ਸਹੀ। ਚਾਚਾ ਜੀ ਇੱਥੇ ਭਲਾ 47 ਟਾਈਮ ਆਪਣੇ ਪਿੰਡ 'ਚ ਨੰਬਰਦਾਰ ਕਿੰਨੇ ਹੁੰਦੇ ਹਨ ਭਲਾ ਉਦੋਂ? ਹਾਂਜੀ ਉਦੋਂ ਤਰੇ ਸਨ। ਇਹ ਮੁਸਲਮਾਨਾਂ ਦੇ ਹੈ ਜਾਂ ਸਿੱਖਾਂ ਦੇ? ਸਿੱਖਾਂ ਦੇ ਵੀ ਮੁਸਲਮਾਨ ਦੇ। ਕੀ ਸੀ ਨਾਮ ਭਲਾ ਉਹਨਾਂ ਦੇ? ਮੈਨੂੰ ਨਹੀਂ ਪਤਾ ਉਹਨਾਂ ਦਾ। ਹਾਂਜੀ ਉਹਨਾਂ ਦਾ ਨਹੀਂ ਪਤਾ। ਨਜ਼ੀਰ ਲੰਬਰ ਦਾ ਪਤਾ। ਆਪਣਾ ਮੁਸਲਮਾਨਾਂ ਨੇ ਨਜ਼ੀਰ ਸੀ ਨੰਬਰਦਾਰ? ਲੰਬਰਦਾਰ ਨਜ਼ੀਰ ਸੀ ਮੁਸਲਮਾਨਾਂ ਦਾ ਸੀ। ਹਾਂ ਤੇ ਇੱਕ ਸੀ ਮੁਸਲਮਾਨਾਂ ਦਾ? ਇੱਕ ਹੀ ਆ। ਤੇ ਸਿੱਖਾਂ ਦੇ ਕਿੰਨੇ ਆ ਭਲਾ? ਸਿੱਖਾਂ ਦੇ ਕੋਈ ਦੋ ਹੋਣਗੇ ਹੋਰ। ਅੱਛਾ ਦੋ ਹੋਣੇ ਮੈਨੂੰ ਸਿੱਖਾਂ ਦੇ। ਅੱਛਾ ਅੱਛਾ ਤਿੰਨ ਨੰਬਰਦਾਰ ਨੇ ਸਾਡੇ। ਅੱਛਾ ਅੱਛਾ ਤੇ ਗੁਰਦੁਆਰਾ ਵੀ ਹੁੰਦਾ ਸੀ ਉਹਦਾ? ਗੁਰਦੁਆਰੇ ਕਿੰਨੇ ਭਲਾ ਹੁੰਦੇ ਸਨ? ਗੁਰਦੁਆਰੇ ਇੱਕੋ ਹੀ। ਇੱਕ ਹੀ ਸੀ? ਆਪਣੀ ਮਸੀਤਾਂ ਇੱਕੋ ਹੀ ਮਸਜਿਦ। ਅੱਛਾ ਮਸਜਿਦ ਵੀ ਇੱਕ ਸੀ ਤੇ ਗੁਰਦੁਆਰਾ ਵੀ ਇੱਕ ਸੀ। ਹਾਂ ਸਹੀ ਹੈ ਸਹੀ। ਉੱਥੇ ਮਸਜਿਦ ਸਾਡੇ ਗੁਰਦੁਆਰਾ ਸੀ। ਇੰਝ ਹੁੰਦੇ ਸਨ ਉਹ ਸਕੂਲ ਵਿੱਚ। ਹਾਂ ਹਾਂ ਬਸ। ਤੇ ਉਹ ਸਕੂਲ ਭਲਾ ਜਿਹੜਾ ਬਜ਼ੁਰਗੋ ਪਹਿਲਾਂ ਦਾ ਕਿ ਬਾਅਦ ਚ ਬਣਿਆ 47 ਤੋਂ? ਪਹਿਲਾਂ ਦਾ। ਅੱਛਾ 5 ਤੱਕ ਹੁੰਦਾ ਸੀ? ਪਹਿਲਾਂ ਦਾ। ਹਾਂ ਹਾਂ 5 ਤੱਕ ਸੀ ਸਕੂਲ? ਹਾਂਜੀ ਸਕੂਲ ਦੇ ਮਗਰੋਂ ਬਣਿਆ। ਪਹਿਲਾਂ ਗੁਰਦੁਆਰਾ ਸੀ ਉਹਨਾਂ ਦਾ। ਨਹੀਂ ਨਹੀਂ ਪਿੰਡ ਵਿੱਚ ਉਂਝ ਮੈਂ ਕਿਹਾ ਸਕੂਲ ਹੁੰਦਾ ਸੀ ਉਦੋਂ ਕੋਈ? ਸਕੂਲ ਉਹ ਪੜ੍ਹਨ ਗਿਆ ਸੀ ਇੱਕ ਮਾੜਾ ਜਿਹਾ। ਅੱਛਾ ਚੁੰਝ ਹੁੰਦਾ ਸੀ। 5 ਤੱਕ? ਹਾਂ ਇੱਕ ਬੈਠਾ ਹੁੰਦਾ ਸੀ ਤੇ ਬੰਦਾ। ਅੱਛਾ ਅੱਛਾ ਮਾਸਟਰ ਹੁੰਦਾ ਸੀ ਬਾਬਾ? ਹਾਂ ਮੁਸਲਮਾਨਾਂ ਦਾ ਮਾਸਟਰ? ਬਾਹਮਣ ਸੀ ਬਾਹਮਣ। ਅੱਛਾ ਬਾਹਮਣ ਸੀ। ਉਹਦਾ ਨਾਂ ਤਾਂ ਨਹੀਂ ਚੇਤਾ ਹੋਣਾ ਹੁਣ? ਭੁੱਲ ਗਿਆ ਹੋਣਾ ਬੜੀ ਦੇਰ ਹੋ ਗਈ। ਨਹੀਂ ਦੋ ਦਿਮਾਗ ਨਹੀਂ ਕੰਮ ਕਰਦਾ। ਹਾਂਜੀ ਹਾਂਜੀ ਸਹੀ ਸਹੀ। ਤੇ ਆਪਣਾ ਘਰ ਆ ਜਿੱਥੇ ਹੁਣ ਹੈ ਉਦੋਂ ਵੀ ਇੱਥੇ ਹੁੰਦਾ ਸੀ? ਹਾਂ ਤੁਹਾਡਾ ਘਰ ਇੱਥੇ ਹੁੰਦਾ ਸੀ ਉਦੋਂ ਕਿ ਪਰਾਂ ਸੀ ਪਿੰਡ 'ਚ? ਨਹੀਂ ਉੱਥੇ ਪਰਲੇ ਪਾਸੇ। ਅੱਛਾ ਅੱਛਾ ਤੇ ਬਜ਼ੁਰਗੋ ਇੱਥੇ ਉਦੋਂ ਕਿਹੜੇ ਕਿਹੜੇ ਲੋਕੀ ਰਹਿੰਦੇ ਹਨ ਮਤਲਬ ਮੁਸਲਮਾਨਾਂ ਤੋਂ ਇਲਾਵਾ? ਮੁਸਲਮਾਨ ਜ਼ਿਆਦਾ ਸਾਈ ਸਾਰੇ ਇੱਥੇ। ਅੱਛਾ ਹੋਰ? ਤੇ ਜਿਹੜੇ ਵਿਰਕ ਸਿੱਖ ਮੁਸਲਮਾਨ ਸਨ। ਅੱਛਾ ਅੱਛਾ ਤੇ ਢਿੱਲੂ ਸਨ। ਅੱਛਾ ਢਿੱਲੂ ਵੀ ਸਨ? ਹਾਂ ਅਬਦਲ ਕੇ। ਅੱਛਾ ਜੀ ਬਾਬਾ ਅਬਦਲ ਕੇ। ਨਹੀਂ ਇਹ ਤਾਂ ਮੁਸਲਮਾਨ ਸਨ। ਹਾਂ ਤੇ ਸਾਈ ਵੀ ਸਨ ਤੇ ਸਿੱਖ ਵੀ ਹੁੰਦੇ ਸਨ? ਇੱਕ ਵੀ ਸਨ। ਤੇ ਹਿੰਦੂ ਬਾਹਮਣ ਖੱਤਰੀ? ਹਾਂ ਖੱਤਰੀ ਵੀ ਸਨ। ਹਾਂ ਬਜ਼ੁਰਗੋ ਕਿੰਨੇ ਕੁ ਭਲਾ ਸਿੱਖਾਂ ਦੇ ਘਰ ਤਕਰੀਬਨ ਤਜਰਬੇ ਨਾਲ ਤੁਹਾਡੇ? ਉਹ ਵੀ ਕਰ ਸਕਦੇ ਯਾਨੀ 15-20 ਹੋਣਗੇ? ਹਾਂ ਇੰਨੇ ਪਹੁੰਚ ਗਏ। ਅੱਛਾ ਅੱਛਾ ਤੇ ਖੱਤਰੀਆਂ ਦੇ ਕਿੰਨੇ ਘਰ ਹੁੰਦੇ ਭਲਾ? ਖੱਤਰੀਆਂ ਦੇ ਥੋੜੇ ਸਨ।
2 4 5 ਹਾਂ ਅੱਛਾ ਜੀ। ਤੇ ਖੱਤਰੀ ਕੀ ਕਰਦੇ ਆ ਭਲਾ ਦੁਕਾਨਾਂ ਦੁਕਾਨਾਂ ਪਾਈਆਂ ਨੇ ਕਾਦੀਆਂ? ਆ ਕਰਿਆਨੇ ਦੀਆਂ। ਅੱਛਾ ਪਰਚੂਨ ਦੀਆਂ ਖਾਣ ਪੀਣ ਵਾਲੀਆਂ ਨਿੱਕਰ ਸੁੱਕਰ ਦੀਆਂ। ਹਾਂ ਅੱਛਾ ਕਿਸੇ ਖੱਤਰੀ ਦਾ ਨਾਂ ਯਾਦ? ਹਾਂ ਬਾਲੀ ਹੈ ਰਾਮ ਲਾਲ। ਅੱਛਾ ਰਾਮ ਲਾਲ ਸੀ। ਹਾਂਜੀ ਹੋਰ ਗੋਖਰੇ ਕਿਹੜੇ ਸੰਭਾਲ ਅੱਛਾ ਇਹ ਖੱਤਰੀ ਸਨ। ਜੇ ਵਾਹ ਇਹ ਹੋ ਗਈ ਹੈ। ਹਾਂ ਹਾਂਜੀ ਚੇਰ ਬੜਾ ਹੋ ਗਿਆ 76 ਸਾਲ ਹੋ ਗਏ ਨੇ ਦਿਮਾਗ ਨਹੀਂ ਕੰਮ ਕਰਦਾ ਹੈ। ਇੱਥੇ ਜਦੋਂ ਗਏ ਨਾ ਪਾਕਿਸਤਾਨ ਬਣੇ ਨੂੰ 76 ਸਾਲ ਹੋ ਗਏ ਨੇ 76 ਸਾਲ 76 ਕਿੰਨੇ ਹੋ ਗਏ 70 ਦੇ 6 ਗਿਆ ਹਾਂਜੀ ਜਦੋਂ ਇੱਥੋਂ ਗਏ ਨਾ ਸਿੱਖ ਤੁਹਾਡੇ ਪਿੰਡ ਦੇ 76 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ। ਆਹ ਬੜਾ ਮੁਸ਼ਕਲ ਹੋ ਹਾਂ ਬੜੀ ਮੁੱਦਤ ਹੋ ਗਈ ਨਹੀਂ ਜਦੋਂ ਇੰਨੇ ਭੁੱਲ ਜਾਂਦੇ ਨੇ ਨਾ। ਤੇ ਦੁਕਾਨ ਭਲਾ ਕਿਹੜੇ ਸਿੱਖ ਦੀ ਹੁੰਦੀ ਖੱਤਰੀ ਦੀ ਹੁੰਦੀ? ਦੁਕਾਨ ਰਾਮ ਲਾਲ ਦੀ। ਰਾਮ ਲਾਲ ਦੀ ਇਹ ਪਰਚੂਨ ਵਾਲੀ ਹੋਣੀ ਖਾਣ ਵਾਲੀ ਨਾ। ਹਾਂ ਅੱਜ ਜਿੱਥੇ ਮਖਿਆਰ ਹੈ। ਕੌਣ ਹੈ ਜਿੱਥੇ ਹੁਣ? ਮਖਿਆਰ ਜਿਹੜੀ ਪਾਈ ਹੈ ਦੁਕਾਨ ਨਹੀਂ ਤੇ ਖਲੋਤੇ ਨੇ। ਆਹੋ ਆਹੋ ਉਹ ਉਹਨਾਂ ਦੀ ਦੁਕਾਨ ਸੀ। ਅੱਛਾ ਇਹ ਉਹ ਖੱਤਰੀ ਦੀ ਦੁਕਾਨ ਸੀ ਰਾਮ ਲਾਲ ਦੀ ਹੈ। ਇਹ ਸਭ ਤੋਂ ਪੁਰਾਣੀ ਦੁਕਾਨ ਇਹ ਹੀ ਹੈ। ਆਹੋ ਅੱਛਾ ਸਹੀ ਹੈ। ਤੇ ਹੋਰ ਕੋਈ ਖੱਤਰੀ ਦਾ ਨਾਮ ਦਾ ਬੱਬਿਆ? ਨਹੀਂ ਕੋਈ ਨਹੀਂ ਆਉਂਦਾ। ਅੱਛਾ ਕੋਈ ਸਿੱਖ ਦਾ ਨਾਮ ਯਾਦ ਆਉਂਦਾ ਹੋਵੇ ਤਾਂ ਸਿੱਖਾਂ ਦੇ ਇਹਦਾ ਨਾਮ ਯਾਦ? ਸੰਤਾ ਅੱਛਾ ਬੰਤਾ ਹਾਂ ਸਦਾਗਰ ਅੱਛਾ ਈਸਰਾ ਈਸਰਾ ਹਾਂ ਇਹ ਸਿੱਖ ਸਨ ਸਾਰੇ? ਸੋਹਣ ਸਿੰਘ ਸੋਹਣ ਸਿੰਘ ਠੀਕ ਹੈ। ਸੰਤਾ ਬੰਤਾ ਇਹ ਭਰਾ ਸੀ ਚਾਚਾ ਸੰਤਾ ਦੇ ਬੰਤਾ? ਅੱਡੋ ਅੱਡ ਸਨ। ਅੱਛਾ ਹਾਂ ਉਹ ਭਰਾ ਹੀ ਸਨ ਦੋਵੇਂ। ਹਾਂ ऐसे संता हुआ सी बड़ा दूजा सी वो जिसे कारी होता है ਹਾਂ वो ही ਬਾਬਾ ਵੀ ਖੋਲ ਕੇ ਨਹੀਂ ਬੋਲਦਾ। संत सिंह ਹੂੰ संत सिंह ਹੂੰ बस इनका के कार सारे तीसरा ਹੂੰ सखू ਸਹੀ ਹੈ। इन्हें कार सारे ਅੱਛਾ ਐਵੇਂ ਦਾ। ਤੇ ਬਜ਼ੁਰਗੋ ਉਹਦੇ ਭਲਾ ਘਰ ਕੱਚੇ ਹੁੰਦੇ ਹਨ ਕਿ ਪੱਕੇ? ਘਰ ਉਦੋਂ ਕੱਚੇ ਹੁੰਦੇ ਹਨ ਕਿ ਪੱਕੇ ਹੁੰਦੇ ਹਨ ਭਲਾ? कच्चे ਸਾਰਿਆਂ ਦੇ ਕੱਚੇ ਹੁੰਦੇ ਹਨ। नहीं उन्होंने बिच बिच पक्के सन। ਕਿਹਦਾ ਘਰ ਭਲਾ ਪੱਕਾ ਸੀ ਉਦੋਂ? ਉਹ ਪਰਾਂ ਉਹਨਾਂ ਬਣਾਏ ਸਨ ਜਿਸੇ ਸਲਾਮਤ ਦੇ ਜਿੰਦੇ ਨੇ। ਅੱਛਾ ਤੇ ਕਾਲ ਨੰਬਰ ਸਨ ਉਹ ਇਹਨਾਂ ਬਣਾਏ ਸਨ ਜਿਸੇ ਸ਼ਾਹ ਨੇ ਆ ਇਹਨਾਂ ਬਣਾਇਆ ਨਹੀਂ ਵਿੱਚ ਸ਼ਹਿਰ ਘਰ ਪੱਕੇ ਆ ਸਨ। ਅੱਛਾ ਨਹੀਂ ਮੈਂ ਕਹਿਣ ਡਿਆ ਵੀ ਇਹ ਕਿਹਨਾਂ ਦੇ ਭਲਾ ਘਰ ਹੈ? ਕਿਹੜੇ ਸਿੱਖਾਂ ਦੇ ਜਿਹੜੇ ਤੁਸੀਂ ਦੱਸਿਆ? ਕਿਹੜੇ ਸਿੱਖਾਂ ਦੇ ਘਰ ਸਨ ਜਿਹੜੇ ਪੱਕੇ ਜਿਹੜੇ ਤੁਸੀਂ ਦੱਸਿਆ? ਉਹ ਸੰਸਦ ਬੰਤੇ ਦੇ ਅੱਛਾ ਉਹਨਾਂ ਦਾ ਸੀ। ਉਹ ਪਰਾਂ ਜਿਹੜੇ ਨੇ ਹਾਂ ਲੈਣ ਅਗਾ ਜਾਂਦੀ ਹੈ। ਹਾਂ ਇੱਕ ਉਹ ਲੈਣ ਜਾਂਦੀ ਹੈ, ਇੱਕ ਅੱਗੇ ਜਾਂਦੀ ਹੈ ਕਿਦੋਂ ਤੋਂ ਪਰੀ ਦੀ ਹਾਂ ਉਹ ਨਾ ਸੰਸਦ ਬੰਤਾ ਬਣਾਇਆ ਸਨ। ਬਾਬਾ ਰਫੀਕ ਹਾਂ ਖੁੱਲ ਕੇ ਗੱਲ ਸੁਣਾ। ਮਤਲਬ ਕਿ ਕੀ ਕਰਾਂ ਉਹ ਸਹੀ ਤਰ੍ਹਾਂ ਖੁੱਲ ਕੇ ਸੁਣਾ। ਕੋਈ ਅਸੀਗਾ ਉਹ ਟੈਨਸ਼ਨ ਕੰਮ ਲੈਣ ਦਿਆ। ਮੈਂ ਸਾਰੀ ਗੱਲ ਸੁਣਾ ਖੁੱਲ ਕੇ। ਟੈਨਸ਼ਨ ਮੈਂ ਸ਼ਾਇਦ ਦਾ ਮੁੰਡਾ ਵਾ ਕੋਈ ਮੈਨੂੰ ਐਸੀ ਕੋਈ ਗੱਲ ਨਹੀਂ ਹੈ। ਮੈਨੂੰ ਟੈਨਸ਼ਨ ਕਰਦੀ ਜਿਹੜਾ ਖੁੱਲ ਕੇ ਸੁਣਾ ਜਿਵੇਂ ਪਹਿਲਾਂ ਸੁਣਾਉਣ ਡਿਆ ਕੋਈ ਰੌਲਾ ਨਹੀਂ। ਇਹ ਦੱਸ ਹੈ ਪਿਆ ਤੁਹਾਨੂੰ ਹਾਂਜੀ ਖੁੱਲ ਕੇ ਜਿਹੜਾ ਬੋਲਣ ਦੀ ਸਾਰੀ ਗੱਲ ਬਸ ਸੁਣਾ ਉਹਨਾਂ ਨੇ ਸੁਣਨੀ ਬਸ ਹੋਰ ਕੁਝ ਵੀ ਨਹੀਂ ਆ। ਸਹੀ ਮੇਰਾ ਜਿਹੜਾ ਦਿਮਾਗ ਹੈ ਨਾ ਹਾਂਜੀ ਉਹ ਨਹੀਂ ਥਾਂ ਤੇ ਸਮਝਾਇਆ। ਮੈਂ ਤੁਹਾਡੀ ਹੁਣ ਗੱਲ ਵੀ ਕਰਾਣੀ ਹੈ ਬਾਅਦ ਚ। ਅੱਖਾਂ ਨਾ ਕੋਈ ਸਵਾਦ ਪੂਰੀ ਗੱਲ ਦਾ ਤੇ ਦਿਮਾਗ ਜਿਹੜਾ ਚੱਕਰ ਖਾਂਦਾ ਹੈ। ਹਾਂਜੀ ਮੈਂ ਉਹ ਤੁਹਾਨੂੰ ਦੱਸਿਆ ਅਰਸਾ ਬੜਾ ਹੋ ਗਿਆ ਨਾ 76 ਸਾਲ ਦੇ ਹੋ ਗਏ ਗਿਆ। ਔਖਾ ਹੋ ਗਿਆ ਹਾਂਜੀ ਅਰਸਾ ਬੜਾ ਹੋਇਆ। ਤੇ ਉਹ ਫਿਰ ਇਸ ਵਾਸਤੇ ਨਾ ਹੂੰ ਨਹੀਂ ਕੰਮ ਬਣਦਾ ਪਿਆ। ਵਾਈ ਦੀ ਗੱਲ ਬਜ਼ੁਰਗੋ ਪਿੰਡ ਚ ਭਲਾ ਖੂਹੀਆਂ ਕਿੱਥੇ ਕਿੱਥੇ ਹੁੰਦੀਆਂ? ਹਾਂ ਪਾਣੀ ਭਰਨ ਵਾਲੀਆਂ ਖੂਹੀਆਂ ਕਿੱਥੇ ਕਿੱਥੇ ਕਰਕੇ ਸਨ? ਕੋਈ ਇੱਕ ਹੁੰਦੀ ਸੀ ਉੱਥੇ ਕਿੱਥੇ ਕਰਕੇ? ਉਹ ਸ਼ਾਂ ਦੇ ਚਬਾਰੇ ਕੋਲ। ਅੱਛਾ ਸ਼ਾਂ ਦੇ ਚਬਾਰੇ ਕੋਈ ਇੱਕੋ ਖੂਹ ਸੀ। ਹਾਂਜੀ ਉਹਦੇ ਚ ਮੁਸਲਮਾਨ ਬਾਬੇ ਨੂੰ ਫੜੋ ਪੀਓ। ਮੈਂ ਦਵਾਈ ਖਾਦੀ ਅੱਗੇ ਦੇ ਥੋੜੀ ਬਹੁਤੀ ਪੀ ਲਓ। ਨਹੀਂ ਆ ਕੇ ਦਵਾਈ ਖਾਦੀ ਪੀਓ ਤੁਸੀਂ। ਅੱਛਾ ਇੱਕੋ ਖੂਹ ਹੁੰਦਾ ਸੀ ਉਹ। ਕੋਈ ਗੁਰਦੁਆਰੇ ਵੀ ਹੁੰਦਾ ਸੀ ਖੂਹ ਕਿ ਨਹੀਂ? ਗੁਰਦੁਆਰੇ ਚ ਨਹੀਂ ਖੂਹ ਹੈਗਾ? ਗੁਰਦੁਆਰੇ ਚ ਹੁੰਦਾ ਸੀ ਤੇ ਆਪਣੀ ਮਸੀਤੇ ਵੀ ਹੁੰਦਾ ਸੀ ਖੂਹ ਹਾਂ ਜਿੱਥੋਂ ਵਜੂ ਕਰਦੇ ਹਾਂ? ਮਸੀਤੇ ਹੁੰਦਾ ਸੀ। ਅੱਛਾ ਨਲਕੇ ਨੁਲਕੇ ਦਾ ਕੰਮ ਚੱਲਦਾ ਸੀ। ਅੱਛਾ ਉਹਨਾਂ ਹਲਕੀ ਲਵਾਈ ਸੀ ਸਿੱਖਾਂ ਨੇ। ਇਹ ਸਭ ਨਲਕੇ ਹੀ ਚੱਲਦੇ ਸਨ। ਅੱਛਾ ਹਾਂ ਖੂਹ ਐਸੇ ਇੱਕੋ ਹੀ ਸੀ ਜਿਹੜਾ ਪਾਣੀ ਭਰਦੇ ਸਨ ਲੋਕੀ। ਅੱਛਾ ਸ਼ਾਂ ਦੇ ਚਬਾਰੇ ਕੋਲ। ਹਾਂਜੀ ਇਸੇ ਸਿੱਖਾਂ ਦੀ ਚਰਖੜੀ ਵੀ ਤੇ ਮੁਸਲਮਾਨਾਂ ਦੀ ਵੀ ਤੇ ਹਿੰਦੂਆਂ ਦੀ ਵੀ ਕਿਰਾਏ ਹੁੰਦੀਆਂ ਹਨ ਉਹ।
ਅੱਛਾ ਬਜ਼ੁਰਗੋ, ਮੈਨੂੰ ਨਾ ਥੋੜਾ ਮੈਨੂੰ ਸਮਝ ਲੱਗੀ ਕਿ ਤੁਸੀਂ ਕਹਿ ਰਹੇ ਇੱਕ ਖੂਹ ਸੀ ਤੇ ਉੱਥੇ ਇੱਕ ਖੂਹ ਦੇ ਵਿੱਚ ਚਰਖਣੀ ਆਪਣੀ ਆਪਣੀ ਲਾਈਆਂ ਪਾਣੀ ਕੱਢਣ ਵਾਲੀ। ਆਪਣੀ ਲੱਗੀਆਂ ਇੱਥੇ ਸਿੱਖਾਂ ਦੀ, ਇਧਰ ਮੁਸਲਮਾਨਾਂ ਦੇ, ਇਧਰ ਦੂਸਰਿਆਂ ਦੇ ਤੇ ਪਾਣੀ ਮਾਛੀ ਭਰਦਾ ਸੀ ਅੱਛਾ ਅੱਛਾ। ਇਹਦੇ ਚ ਮਸ਼ਕ ਵਿੱਚ। ਅੱਛਾ ਉਹ ਜਿਹਨੂੰ ਸੱਕਿਆ ਕਹਿੰਦੇ ਆ ਮਸ਼ਕੀ, ਮਸ਼ਕ ਆਹੋ ਉਹ ਭਰਦੇ ਸਨ। ਮਸ਼ਕ ਭਰਨੀ ਉਹ ਭਰਦਾ ਸੀ, ਚਮੜੀ ਮਸ਼ਕ ਹੁੰਦੀ ਸੀ ਨਾ, ਅੱਛਾ ਅੱਛਾ। ਇਸੇ ਮਗਰ ਲਾ ਲੈਂਦਾ ਸੀ ਉਹ ਭਰ ਕੇ ਤੇ ਉਹ ਫਿਰ ਚਾਰ ਘੜੇ ਪੈ ਜਾਂਦੇ ਸਨ ਉਹਦੇ। ਉਹ ਮੁਸਲਮਾਨ ਦੀ ਜਿਹੜੀ ਉਹ ਮੁਸਲਮਾਨ ਦਾ ਘੜਾ ਨੂੰ ਦਿੰਦਾ ਸੀ ਪਾਣੀ, ਤੇ ਜਿਹੜਾ ਸਿੱਖਾਂ ਦੇ ਚ ਰੱਖ ਲਈ ਉਹ ਤੋਂ ਉਹਨਾਂ ਨੂੰ ਪਾ ਕੇ ਉਸੇ ਹੀ ਦੇਣਾ ਹੈ, ਤੇ ਜਿਹੜੇ ਹਿੰਦੂ ਨੇ ਉਹਨਾਂ ਨੂੰ ਉੱਥੇ ਹੀ ਦੇਣਾ ਹੈ। ਅੱਛਾ ਅੱਛਾ ਅੱਛਾ। ਐਵੇਂ ਦਾ ਕੰਮ ਸੀ। ਇੱਕ ਖੂਹ ਸੀ, ਇੱਕ ਖੂਹ ਸੀ, ਇੱਕੋ ਖੂਹ ਤੋਂ ਪਾਣੀ ਪੀਂਦੇ ਹਾਂ ਸਾਰੇ। ਇੱਕੋ ਖੂਹ ਦੀ ਪੀ ਯਾਨੀ ਫਿਰ ਉਹ ਸਲੂਕ ਸੀ, ਇਹਦਾ ਮਤਲਬ ਹੈ ਲੋਕ ਸੀ ਆਏ। ਇੱਕ ਖੂਹ ਤੋਂ ਸਾਰੇ ਭਰਦੇ ਹਾਂ, ਸਲੂਕ ਸੀ। ਹਾਂ। ਅੱਛਾ ਅੱਛਾ। ਤੇ ਉਹਨਾਂ ਉਹ ਲੋਇਆ ਸੀ ਉੱਥੇ ਹੈਲਥ ਹਾਂ ਹਾਂ। ਗੁਰਦੁਆਰੇ ਚ। ਤੇ ਬਜ਼ੁਰਗ ਕਿਸੇ ਦਾ ਚੁਬਾਰਾ ਹੁੰਦਾ ਸੀ ਉਦੋਂ? ਹਾਂ, ਕਿਸੇ ਸਿੱਖ ਦਾ ਚੁਬਾਰਾ ਵੀ ਆਇਆ ਸੀ? ਤੇ ਬਾਰਾਂ ਇਹਨਾਂ ਦੇ ਹੀ ਲੰਬਰ ਨਹੀਂ ਚੱਲਿਆ। ਮੁਸਲਮਾਨ? ਮੁਸਲਮਾਨ ਸਿੱਖ ਸਨ ਕੇ। ਸਿੱਖ ਸਨ। ਅੱਛਾ ਅੱਜ ਸੇ ਵੱਡੇ ਨੇ ਯਾਦ ਕੇ ਅੱਛਾ। ਸ਼ਾਮਾਂ ਦੇ। ਹਮਦ ਕੇ ਹਾਂ ਇਹ ਉਹਨਾਂ ਦੇ ਚਬਾਰਾ ਬਣਾਇਆ। ਇਹ ਕਿਹਦਾ ਸੀ ਚੁਬਾਰਾ? ਇਹ ਬਜ਼ੁਰਗਾ ਕੋ ਨਾਂ ਯਾਦ ਕਿਸੇ ਦਾ? ਕਿਹਦਾ ਸੀ ਚੁਬਾਰਾ? ਨਾ ਯਾਰ ਰਾਮ ਕੋਲੇ ਕਿਹੜੇ ਦੋ ਭਰਾ ਸਨ, ਦੋਵਾਂ ਦਾ ਚਬਾਰਾ ਸੀ। ਅੱਛਾ, ਦੋਵਾਂ ਦੇ ਚੁਬਾਰੇ ਸਨ। ਪੱਕੀ ਇੱਟ ਹੈ? ਪੱਕੀ ਇੱਟ ਵਿੱਚ ਚਬਾਰੇ ਉਹ ਨਹੀਂ ਪਾਇਆ ਉਹ ਸਨ, ਵੀ ਹਾਲੇ ਉਹ ਨਾ ਪਾਇਆ ਸਨ। ਇਹ ਨੰਬਰ ਉਹਨੇ ਠਾਏ ਨੇ ਕਿਨਾਰੇ ਨੇ ਕੀਤੀ ਸਨ। ਨਹੀਂ ਹੈਗਾ। ਹਾਂ, ਹੈਗਾ ਇਹ ਉਹਨਾਂ ਦੀ ਬਣਿਆ ਹੈ। ਅੱਛਾ, ਇਹ ਉਹਨਾਂ ਦਾ ਚੁਬਾਰਾ ਖਲੋਤਾ ਇੰਜੀ ਹੈ। ਆਹ ਇਹ ਨਾ ਪੱਕਾ ਪਾਇਆ ਚਬਾਰਾ। ਇਹ ਪਿੰਡ ਵਿੱਚੋਂ ਬੜਾ ਉੱਚਾ, ਬਹੁਤ ਜ਼ਿਆਦਾ। ਹਾਂ ਹਾਂ, ਆ ਮੈਂ ਪਿੰਡ ਵਿੱਚੋਂ ਨਾ ਕਿਹਾ, ਪਿੰਡ ਬੜਾ ਉੱਚਾ ਵਿੱਚੋਂ, ਬੜਾ ਉੱਚਾ ਪਿੰਡ। ਇਹ ਤੇ ਛੱਤਾਂ ਬਰਾਬਰ ਹੈ। ਕੋਈ ਕਦਮ ਕਦਮ ਜਗ ਜਗ ਬਣਿਆ ਹੈ। ਹਾਂ। ਅੱਛਾ ਬਜ਼ੁਰਗਾ, ਜਿਹੜਾ ਇੱਥੇ ਇੱਕ ਦਰਬਾਰ ਆ ਜਿੱਥੋਂ ਲਸਾਈ ਥੱਲੇ ਲੱਗਦੀ, ਹਾਂ, ਇਹ 47 ਤੋਂ ਪਹਿਲਾਂ ਦਾ ਕਿ ਬਾਅਦ ਚ? ਪੇੜ ਦੇ ਥੱਲੇ। ਪਹਿਲੇ ਪਹਿਲੇ ਕੀ ਇਹਦਾ ਨਾਮ ਪੀਰ ਦਾ ਉਹਦਾ? ਬਾਬਾ ਬਰਕਤਦਾਰ। ਬਾਬਾ ਬਰਕਤਦਾਰ ਬਰਖਰਦਾਰ? ਬਾਬਾ ਸ਼ਿਵਾ ਕਾ ਆ ਜਿਹੜਾ ਹੈ। ਹਾਂਜੀ ਹਾਂਜੀ, ਆ ਪਿੰਡ ਦੇ ਵਿੱਚ ਪੇੜ ਜਿਹੜਾ ਦੇ ਥੱਲੇ। ਸ਼ਿਵਾ ਕਾ ਸਾਈਂ। ਭੇੜ ਦੇ ਥੱਲੇ ਜਿਹੜਾ ਨੀਵਾਂ ਬਾਬਾ ਸ਼ਿਵਾ ਕਾ ਇਹ ਉਦੋਂ ਵੀ ਹੁੰਦਾ ਸੀ? ਉਦੋਂ ਹੀ ਪਹਿਲੇ ਦੇ ਹੀ ਅੱਛਾ, ਮੇਲਾ ਲੱਗਦਾ ਹੁੰਦਾ ਸੀ ਇੱਥੇ ਭਲਾ? ਮੇਲਾ ਲੱਗਦਾ ਸੀ। ਅੱਛਾ, ਕੌੜੀਆਂ ਕੁੜੀਆਂ ਹੁੰਦੀਆਂ? ਖੁੱਡੀਆਂ ਹੁੰਦੀਆਂ ਜਮਾਤ ਤੇ, ਜਮਾਤ ਆਉਂਦੀ 22 ਫੱਗਣ ਨੂੰ, ਅੱਛਾ ਅੱਛਾ। ਜਿਹੜੀ ਹੁਣ ਲੰਘ ਕੇ ਗਿਆ ਅਗਲੇ ਦਿਨ, ਹਾਂਜੀ ਹਾਂਜੀ। ਜਿਹੜੇ ਵੀ ਲੋਕੀ ਕੱਢਦੇ ਰਹੇ ਨੇ। ਹਾਂ ਹਾਂ ਹਾਂ। ਇਹਦੇ ਤੇ ਬੜਾ ਉਹ ਫਿਰ ਜਦੋਂ ਸ਼ਾਮ ਦੇ ਬੰਦੇ ਹੋਏ ਨੇ ਦੋ, ਹਾਂਜੀ। ਉਦੋਂ ਵਿੱਚ ਬਸ ਹੋ ਗਿਆ ਮੇਲਾ। ਅੱਛਾ ਅੱਛਾ, ਵਾਹਵਾ ਲੱਗਦਾ ਹੈ ਮੇਲਾ। ਬੜਾ ਲੱਗਦਾ। ਉਹ ਮਨਿਆਰੀਆਂ ਮਨੂਰੀਆਂ ਹੁੰਦੀਆਂ? ਮਨਿਆਰੀਆਂ ਘੋਲ ਕੌਡੀਆਂ ਹੁੰਦੇ ਸਨ। ਅੱਛਾ ਜੀ। ਹਾਂ, ਬੜੀ ਵੀ 2 ਦਿਨ ਕੌਡੀ ਬੜੀ ਹੁੰਦੀ ਸੀ, ਘੋਲ ਹੁੰਦੇ ਸਨ। ਲੰਮ ਬੜਾ ਮੁਲਕ ਆਉਂਦਾ ਸੀ। ਵੇਖਣ ਜਾਂਦੇ ਹੁੰਦੇ ਸੀ ਤੁਸੀਂ ਵੀ ਉਦੋਂ? ਆਹ ਕਰੀ ਮੇਰੀ ਕੇ ਹਾਂ ਹਾਂ ਹਾਂ। ਫਿਰ ਹੁਣ ਜਦੋਂ ਆ ਮੋਏ ਦੇ ਚਾਹ ਉਦੋਂ ਤਾਂ ਬੰਦ ਹੋ ਬੰਦ ਗਿਆ। ਹੋਇਆ? ਅੱਛਾ ਅੱਛਾ। ਯਾਨੀ 47 ਤੋਂ ਬਾਅਦ ਵੀ ਲੱਗਦਾ ਰਿਹਾ ਹੁਣ ਤੱਕ? ਬਾਅਦ ਲੱਗਦਾ ਰਿਹਾ। ਆਹੋ ਸਾਡੀ ਹੋ ਚੁੱਕੀ ਲੱਗਦਾ। ਲੱਗਦੇ ਤੇ ਆਪਣੇ ਤੁਹਾਡੇ ਪਿੰਡ ਦੇ ਮਸ਼ਹੂਰ ਕੋ ਪਹਿਲਵਾਨ ਆਇਆ ਸਨ ਕੌਡੀ ਖੇਡਣ ਵਾਲੇ ਮੁੰਡੇ, ਮੁਸਲਮਾਨਾਂ ਸਿੱਖਾਂ ਦੇ ਕੋਈ ਹੋਣ ਜਾਂ? ਸਾਡੇ ਪਿੰਡ ਦੇ ਭਗਵਾਨ ਕੇ ਅਸੀਂ ਆਇਆ ਇੱਕ ਅਨਵਰ ਐਸੇ ਹੀ ਆ ਸਾਈ। ਅੱਛਾ, ਇਹ ਖੋਲਦਾ ਅਨਵਰ ਮਸੀਹ ਹਾਂ। ਸਹੀ। ਹਾਂ। ਯਾ ਬਾਅਦ ਵਿੱਚ ਆਏ ਨੇ ਜਦੋਂ ਤੋਂ ਕੁੰਭਾ ਲੱਗੇ ਰਹੇ ਨੇ। ਇਹ ਤਾਂ ਉਧਰੋਂ ਆਏ ਨਾ, ਮੈਂ ਪਿੰਡ ਤੁਹਾਡੇ ਕਹਿ ਰਿਹਾ ਪਿੰਡ ਦੇ 47 ਤੋਂ ਪਹਿਲਾਂ ਪਹਿਲਾਂ ਨਹੀਂ, ਸਿੱਖਾਂ ਦੇ ਵੀ ਆਇਆ ਸਨ? ਇਹ ਤਾਂ ਬਾਅਦ ਵਿੱਚ ਆਏ ਨੇ। ਹਾਂ ਹਾਂ। ਸਿੱਖਾਂ ਦੇ ਇੱਕ ਭਲਵਾਨ ਪਾਲਿਆ ਸੀ ਜੋ ਉਹਨੂੰ ਮਾਰ ਕੇ ਜਾਣੇ ਆਪ ਹੀ। ਕਿੰਨੇ? ਉਹਨਾਂ ਸੀ ਕਈ ਮਾਰ ਕੇ ਜਾ ਉਹਨਾਂ ਦਾ ਭਰਾ ਸੀ ਤੇ ਉਹਨੇ ਸਾਂਭਿਆ ਸਾਨੇ ਬੜਾ। ਅੱਛਾ ਅੱਛਾ। ਹਾਂ, ਆਹ ਸੁਣਾਓ ਗੱਲ, ਕਿਹੜਾ ਭਲਵਾਨ ਸੀ, ਉਹਦਾ ਨਾਂ ਕੀ ਸੀ? ਯਾਰ ਉਹਦਾ ਪੜਾ ਜਾਣਾ ਹਾਂ। ਸਰਦਾਰਾ ਸੀ ਕਿ ਇਹ ਨਵਾਂ ਸੀ ਮੇਰਾ। ਅੱਛਾ। ਪਾਲਾ ਭਲਵਾਨ ਸੀ ਬਾਬਾ? ਪਾਲਾ ਭਲਵਾਨ ਸੀ? ਭਲਵਾਨ ਬਣਾਇਆ ਹਾਣੇ ਆਪ ਹੀ। ਨਹੀਂ, ਅੱਛਾ। ਨਾ ਉਹਦਾ ਪਾਲਾ ਸੀ। ਨਾਂ ਨਹੀਂ ਦੇਣ ਜਾ ਰਿਹਾ? ਨਾ ਨਹੀਂ ਉਹਦਾ ਜਿਹੜੇ ਅੱਛਾ, ਉਹਨੂੰ ਆਪ ਹੀ ਪਾਲ ਕੇ ਤੇ ਆਪ ਹੀ ਮਰਵਾਤਾ? ਆਪ ਹੀ ਪਾਲਿਆ ਨੇ। ਹਾਂ ਹਾਂ। ਉਹ ਕਿਹੜੇ ਕਲਾਇਆ ਹਾਣੇ ਨਾ ਉਹਨੂੰ ਅੱਛਾ। ਕਲਾਇਆ ਉਹਨੇ ਤੇ ਮੋੜੋ ਇੱਕ ਦੋ ਬੰਦੇ ਚਾਹ ਲਏ ਬਸ। ਹੂੰ ਮੋੜੋ ਨੂੰ ਉੱਥੇ ਲੱਟ ਸੀ ਬਦਲਾਇਆ ਨਾ ਹੂੰ। ਕੱਟਦਾ ਅੱਛਾ। ਲੰਬਰਾ ਹੂੰ ਉਹ ਨਾ ਉਹ ਥੋਕੇ ਵਾਲਾ ਪੀਪਾ ਚਾਹ ਲਿਆ ਉਹਨੂੰ ਹੂੰ। ਤੇ ਉਹ ਫਿਰ ਵੱਧ ਗਿਆ, ਉਹਨਾਂ ਨੂੰ ਖਰਾਬ ਕਰਨ ਲੱਗ ਗਿਆ। ਅੱਛਾ ਅੱਛਾ। ਆਪ ਵੀ ਇਹਨਾਂ ਮਾਰ ਕੇ ਗਿਆ। ਅੱਛਾ, ਪਿੰਡ 'ਚ ਮਰਵਾਇਆ ਕਿ ਬਾਹਰ ਲਾਮ ਗਿਆ ਸੀ ਤੋਂ ਮਰਵਾਇਆ? ਪਿੰਡ 'ਚ ਮਰਵਾਇਆ ਕਿ ਲਾਮ ਕਿਤੇ? ਨਹੀਂ, ਪਿੰਡ 'ਚ ਮਾਰਿਆ ਸੀ। ਅੱਛਾ ਅੱਛਾ। ਉਹਦੇ ਬੰਦੂਕਾਂ ਤੇ ਹੈ ਕੋ ਨਹੀਂ, ਬਲਮਾ ਨਾਲ ਮਾਰਿਆ? ਬਲਮਾ ਮਾਰੇ, ਟੋਕਿਆਂ ਨਾਲ ਵੱਢਦੇ ਸਨ ਲੱਕ ਦੂਜੇ ਨੂੰ। ਹੂੰ। ਟੋਕਿਆਂ ਨਾਲ ਵੱਢਦੇ ਸਨ, ਕੁਹਾੜੀਆਂ ਨਾਲ ਬੜੇ ਉੱਤੇ ਸਨ। ਅੱਛਾ ਜੀ। ਹਾਂ, ਸ਼ਰਾਬਾਂ ਸ਼ੁਬਾਂ ਬਹੁਤ ਪੀਂਦੇ ਹੁੰਦੇ ਹਾਂ? ਸ਼ਰਾਬਾਂ ਦਾ ਖਿਆਲ ਹੋ ਰਿਹਾ ਇਹਨਾਂ ਦਾ।
ਅੱਛਾ ਜੀ। ਉੱਥੇ ਕੰਮ ਹੀ ਕਰ ਰਹੇ ਹਨ। ਅੱਛਾ, ਇਹਨਾਂ ਦੀ ਜ਼ਮੀਨ ਬਜ਼ੁਰਗਾਂ ਕਿਹਦੀ ਜ਼ਿਆਦਾ ਹੁੰਦੀ ਸੀ? ਸਿੱਖਾਂ ਦੀ ਹਾਂਜੀ ਹਾਂਜੀ। ਇਹਨਾਂ ਦੀ ਭੋਏ ਬਾਬਾ ਹੁੰਦੀ ਕਿਹੜੇ ਸਿੱਖ ਦੀ ਜ਼ਿਆਦਾ ਸੀ? ਮੈਂ ਬਾਬਾ ਕਾਰਾਂ ਦੀ, ਬਾਲੀ ਦੀ, ਹਾਂ ਹਾਂ। ਸੋਹਣ ਸਿੰਘ ਦੀ, ਹੂੰ ਸੰਤਾ ਬੰਤੇ ਕੀ, ਹੂੰ। ਈਸਰੇ ਕੀ, ਅੱਛਾ। ਭੋਇਆਂ ਦੀ ਬਾਬਾ ਹੁੰਦੀ ਸੀ। ਹੂੰ। ਸਾਰਿਆਂ ਹੀ ਥੋੜੀ ਥੋੜੀ ਐਸੀ ਇਹ ਵਜ੍ਹਾ ਕਰਾਂ ਦੀ ਐਸੀ ਜ਼ਿਆਦੀ। ਹੂੰ। ਫਿਰ ਇਹਨਾਂ ਬਾਂਟ ਵੀ ਹੋਈਆਂ, ਕੋਈ ਕਿਹਦੇ ਪੈਲੀ ਕੋਈ ਕਿਹਦੇ ਪੈਲੀ। ਹਾਂ ਹਾਂ। ਇਹ ਤੇ ਇਸਲਾਮਾਬਾਦ ਚ ਹੋਣੀ ਭਾਵੇਂ ਇਕੱਠੀ ਹੋਈ ਹੈ। ਤੇ ਤੁਸੀਂ ਕਿਹਦੀ ਪੈਲੀ ਬੰਦੇ ਹੁੰਦੇ ਹੋ? ਅਸੀਂ ਇੱਕ ਵੀਰੀ ਲੱਭ ਜੋ ਦੀ ਬਾਤ ਲਈ ਸੀ, ਤੇ ਸਿੱਖ ਦੀ ਬਾਈ ਕਿ ਨਹੀਂ? ਸਿੱਖਾਂ ਦੀ ਬੰਦੇ ਰਹੇ। ਕਿਹੜੇ ਦੀ ਭਲਾ? ਉਹਦੀ ਸੋਹਣੇ ਸਰਦਾਰ ਦੀ, ਇਹਦੀ ਈਸਰੇ ਦੀ, ਈਸਰ ਸਿੰਘ ਦੀ? ਹਾਂ, ਅੱਛਾ, ਉਹਦੀ ਪੈਲੀ ਤੁਸੀਂ ਬੰਦੇ? ਸੰਤਾ ਸਿੰਘ ਦੀ। ਹਾਂ ਹਾਂ। ਇੱਕ ਹੈਗੀ ਟੁਰ ਗਿਆ ਸੀ, ਉਹ ਵੀ ਸੰਤਾ ਸੀ ਉਹਦੇ ਨਾਮ। ਅੱਛਾ ਅੱਛਾ। ਉਹ ਉੱਥੇ ਬਿਲਕਾਂ ਦੇ ਜਿਸ ਘਰ ਹੈ ਉੱਥੇ ਵੇਲੀ ਸੀ ਉਹਦੀ, ਜੋ ਆਖਣਾ ਕਿ ਤੁਸੀਂ ਮੇਰੀ ਭੋਏ ਵਾਲਾ ਆਪ ਹੈਗਰੀ ਹੁੰਦਾ ਸੀ, ਹੈਗਰੀ ਹੁੰਦਾ ਸੀ ਘਰੋਂ। ਹੂੰ। ਜਾਂ ਕਹਾਂਗਾ ਮੇਰੀ ਭੋਏ में से बेली बनी है तो उससे माल जंगल ले जाओ। ਅੱਛਾ ਅੱਛਾ। वो बाल हो उससे बंदे बुंदे रहे। ਸਹੀ ਆ। ਲਾਗੇ ਖੂਹ ਖਾ ਵੀ ਹੋਣਗੇ ਮਸ਼ਹੂਰ ਖੂਹ ਇਹਨਾਂ ਦੇ ਸਿੱਖਾਂ ਦੇ ਖੂਹ ਕਿਹੜੇ ਹੁੰਦੇ ਹਨ? ਖੂਹ ਸਿੱਖਾਂ ਦੇ ਬਾਹਰ ਪੈੜੀਆਂ ਜਿਹੜੇ ਹੁੰਦੇ ਹਨ ਉਹ ਨਾ ਹੋਣਗੇ ਉਹਨਾਂ ਦੇ ਮਸ਼ਹੂਰ? ਕਿਹੜੇ ਨਾਮਾਂ ਤੋਂ ਮਸ਼ਹੂਰ ਸਨ ਖੂਹ ਭਲਾ? नवा खूह, ਹਾਂਜੀ ਹਾਂਜੀ। ऐमा खूह, ऐमे वो वाला। जिसे बोर्ड है, ਅੱਛਾ ਅੱਛਾ। ऐमा खूह, नवा खूह, इधर ही हो के जब वो वाले आई इन संते बनते का खूह ਹੂੰ। आज जिसे चांदी पे है। ਅੱਛਾ ਅੱਛਾ। हाँ, ਇਹ ਉਹਨਾਂ ਦੇ ਹਨ? एक और से मपार खूह, ਹੂੰ। खूह बाबा हाँ बेले बेले हाँ सी वाले कुएं से जिसे बिरका बेली पाई ऐसे भी खूह। ਅੱਛਾ ਇਹ ਖੂਹ ਸੀ। ਸਹੀ ਹੈ। हाँ, पर जिसे स्कूल बने उसे नाल परले पासे खूह। ਹੂੰ। हाँ, इधर झीलों का खूह, ਹੂੰ। खूह भी दे होंगे और कम ही खूह के किला किला दो बीज दे लोकी ਹੂੰ। खूह सी। ਖੂਹਾਂ ਦੀ ਬਾਈ ਹੁੰਦੀ हाँ, ਸੀ? खूह की वाही होंगी सी। ਪਾਣੀ ਖੂਹਾਂ ਦੀ ਲੱਗਦਾ? दूजी भुआई जी सारी पई होंगी सी विच माल जंगल चुगदा था। ਅੱਛਾ ਅੱਛਾ। ਬਰਾਨ ਪਈ ਸ਼ਾਮ ਲਾੜੀ? गां नहीं पई सी, कोई नहीं बंदा है। ਅੱਛਾ। खूह से वगदी भी किन्नी कोई 5-5 10 किले ऐसी कोई बच्चा बुच्चा पा के लोग गिली कर लेनी, ਹੂੰ। पट्टा दसा कर लेना। कोई हुंदा भी की सी उदों ਹੂੰ। सारी जमीन पई सी, माल जंगल चुक चढ़दे सन। ਹੂੰ। थोड़ा सेमो वगा सारा पता खुला ही काम है दुनी जा के सन। ਅੱਛਾ। हाँ, कोई शह नहीं सी हुंदी। ਹੂੰ। ਤੇ ਨਹਿਰੀ ਪਾਣੀ ਕੋਈ ਨਹੀਂ ਹੁੰਦਾ? नार दा नहीं सी पूरा होंदा। ਅੱਛਾ ਅੱਛਾ। 10-12 मिनट पानी है पैली दा तो की करदा। ਹਾਂ, ਉਹਨੇ ਦੇ ਚੋਂ ਮਾੜਾ ਮੋਟਾ ਕਾਲੇ ਚ ਹੁੰਦਾ ਹੁਣ। एक किले दा की बनदा ओदा। ਹੂੰ। नार दा पानी तो तोड़न लेके है पैड़ी ਹੂੰ। पूरा नहीं सी होंदा। ਸਹੀ। हाँ, टोला चाला तो रवाई कोई नहीं सी। ਹੂੰ। ना कोई लान जोगा सी इंजन भी कोई नहीं लान जोगा बंदे मारे सी। ਮਾੜੇ ਸਨ ਵੀ ਕੋਈ ਇੰਜਨ ਕਿਸੇ ਦਾ ਨਹੀਂ ਸੀ ਸਿੱਖ ਦਾ? ਵੱਡਾ ਇੰਜਨ ਕਿਸੇ ਦਾ ਨਹੀਂ ਪਿੰਡ ਚ ਮੁਸਲਮਾਨ ਦਾ ਜਾਂ ਸਿੱਖ ਦਾ? इंजन सिख दा कोई नहीं सिख है, ਅੱਛਾ ਅੱਛਾ। लाई नहीं सी किसी। ਤੇ ਆਟਾ ਕਿੱਥੋਂ ਪਿਆਉਂਦੇ ਹਾਂ ਭਲਾ ਪਿੰਡ ਚ? ਖਰਾਸ ਹੈ ਸਨ? ਖਰਾਸ खरास बड़े ਕਿਹਦੇ ਕਿਹਦੇ ਸਨ ਭਲਾ? वो से हिमालय दा बलवार दा खरास ਮੁਸਲਮਾਨ ਦਾ? मुसलमान। अच्छा। एक औसे सी हो जिसे माजे से ਜਿੱਥੇ ਮਸੀਤ ਹੈ? और दुए इस पासे लगा सी खरास। ਅੱਛਾ, ਉਹ ਕਿਹਦਾ ਹੈ ਬਾਬਾ? मेरा तो नाम पता जी। ਮੁਸਲਮਾਨ ਦਾ ਸੀ ਵੀ ਕਿ ਸਿੱਖ ਦਾ? रखे दा ਮੁਸਲਮਾਨ ਸੀ ਉਹ? वो रख ओ ही मुसलमान सी। ਅੱਛਾ। खरास से कई से लगा सी, वो ही मिस्त्रियां दा सी। ਮੁਸਲਮਾਨ ਮਿਸਤਰੀਆਂ? हाँ, खरास दा दाने पींदे सन। ਹਾਂ ਹਾਂ ਹਾਂ। ਅੱਗੇ ਟੱਗੇ ਜੋ ਕੇ हाँ, ਸਿੱਖਾਂ ਦੇ ਹੁੰਦਾ ਸੀ ਖਰਾਸ ਕਿ ਨਹੀਂ? नहीं सिखा दा कोई ਇੱਥੇ ਹੀ ਪਿਆਉਂਦੇ ਹਾਂ? उसी पी लेंदे सन। ਅੱਛਾ ਅੱਛਾ। सिखा दा खरास कोई नहीं। ਹਾਂ ਹਾਂ। ਸਹੀ। ਤੇ ਬਾਬਾ ਤੂੰ ਉਦੋਂ ਦੱਸਿਆ ਕਿ ਮੈਂ 10-12 ਸਾਲ ਦਾ ਹਾਂ, ਤੇ ਤੂੰ ਕੀ ਕਰਦਾ ਹੁੰਦਾ ਸੀ? मैं जंगल चार ਅੱਛਾ ਅੱਛਾ। ਮਾਲ ਰੱਖਿਆ? ਕਿੰਨਾ ਕੁ ਮਾਲ ਆਪਣਾ ਹੁੰਦਾ? माल उदों जेदे कोल कोई छोटे ओदे पासे 10 जंगल होंदे सन। ਅੱਛਾ ਜੀ। हाँ, ਉਦੋਂ ਬਹੁਤ ਮਾਲ ਹੀ ਰੱਖਦੇ? चोक जो होंदा सी, ਹਾਂ ਹਾਂ। चोगों दा सी ਚੋਕਾਂ ਦਾ? माल। ਹਾਂ ਹਾਂ। बच्चा दी कोई नहीं खेचल नहीं। ਹਾਂਜੀ ਹਾਂਜੀ। रसे ला के दिया मैं गया से सूम या कर मेरे आका बाबा करी आका
ਅੱਛਾ ਅੱਛਾ। ਤੇ ਮੈਂ ਅੱਗੇ ਲਾ ਛੱਡ ਉਹ ਵੀ ਅੱਗੇ ਲਾ ਛੱਡੇ। ਮੈਂ ਹੁਣੇ ਆਵਾਂ ਦਾ ਸਹੀ ਸਹੀ। ਤੇ ਉੱਥੇ ਆ ਕੇ ਕੀ ਉਸ ਤੋਂ ਬਾਅਦ ਫਿਰ ਜਦੋਂ ਹਿਲਜੁਲ ਹੋਈ ਹੈ ਫਿਰ ਇੱਥੇ ਇੱਕ ਹੁੰਦਾ ਸੀ ਉਹ ਦੂਜਾ ਕਸਾਈ, ਅੱਛਾ। ਸ਼ਰੀਫ ਕਸਾਈ, ਉਹਦੇ ਅੱਗੇ ਸਾਰੇ ਪਿੰਡ ਦਾ ਮਾਲ ਲਾ ਛੱਡਣਾ। ਉਹਨੂੰ ਦਾਣੇ ਦਿੰਦੇ ਸਾਂ। ਅੱਛਾ ਅੱਛਾ 8 ਟੋਪੇ 4 ਟੋਪੇ ਡੰਗਰ ਦੇ। ਅੱਛਾ ਅੱਛਾ। ਤੇ ਉਹ ਸਾਰਾ ਮਾਲ ਅੱਗੇ ਸੁੱਟਿਆ ਜਾ ਕੇ ਤੇ ਭਾਵੇਂ 100 ਡੰਗਰ ਹੋਏ ਲੈ ਜਾਣਾ ਜੀ। ਲੈ ਬੰਦੇ ਭੁਆ ਭੂਗੇ ਲਿਆ ਕੇ ਤੇਰਾ ਦੁੱਗਜੇ ਕਰ ਲੋਕਾਂ ਦੇ ਵੱਜ ਜਾਣੇ। ਮੱਝਾਂ ਆਪੇ ਵੜ ਜਾਂਦੀਆਂ ਹੋਣੀਆਂ ਜਿਹਦੇ ਆਪੇ ਡੰਗਰ ਜਦੋਂ ਮਾਲ ਘੱਟ ਹੋ ਹਾਂਜੀ ਘਰ ਆਪਣੇ ਆਪਣੇ ਵੜ ਜਾਂਦਾ ਸੀ। ਉਹਨੂੰ ਦਾਣੇ ਦੇ ਛੱਡਦੇ ਸਨ। ਉਹ ਕਸਾਈ ਦੀ ਸ਼ਰੀਫ ਇੱਥੇ ਹੁੰਦਾ ਸੀ। ਉਹਦਾ ਕੰਮ ਬਥੇਰਾ ਬਣ ਜਾਂਦਾ ਸੀ। ਜੇ ਬੰਦੇ ਕੋਲ ਇਹ ਤਰ੍ਹਾਂ ਹੁੰਦੀ ਤੇ ਹੁਣ ਕਿਸ ਹੁਣ ਬੱਕਰੀ ਨਹੀਂ ਸਾਂਭੀ ਜਾਂਦੀ। ਹਾਂਜੀ ਹਾਂਜੀ। ਬਾਹਰ ਜ਼ਮੀਨ ਖਾਲੀ ਹੈ ਨਹੀਂ, ਚੱਪਾ ਵੀ ਤੇ ਹੁਣ ਸਰ ਚੱਪਾ ਥਾਂ ਨਹੀਂ ਰਿਹਾ। ਹਾਂਜੀ ਚਰਾਣੀਆਂ ਕਿੱਥੇ ਨੇ ਹੁਣ ਜੀ ਸਾਡੀ ਛਿੜਕ ਜਾਂਦੀ ਹੈ ਕੁੜੀ ਆ ਵੀ ਆ ਬੜੀ ਚੌੜੀ ਛਿੜਕ ਇਹਨਾਂ ਲੋਕਾਂ ਦੁਆਲੇ ਪੜੀਆਂ ਬਾਜੀਆਂ। ਹਾਂਜੀ ਇੰਨਾ ਕੋਈ ਨਾਲਾ ਛੱਡੋ ਹੀ ਬੰਦ ਪਿਆ ਹੈ। ਕੋਈ ਬੰਦ ਕਰ ਸਾਰੇ ਪਿੰਡ ਦਾ ਪਾਣੀ ਇੱਥੋਂ ਲੰਘਦਾ ਸੀ। ਹਾਂਜੀ ਜਾਂਦਾ ਸੀ ਖਾਲ ਵੱਢ ਕੇ ਅਕਲ ਲਗਾ ਛੱਡਦੇ ਸਾਂ ਸੀ। ਰੋਕਿਆ ਦਾ ਨਹੀਂ ਪਾਣੀ ਉਹ ਪਾਣੀ। ਹਾਂਜੀ ਪਾਣੀ ਜਾਂਦੇ। ਹੁਣ ਜੇ ਉਹ ਪਾਣੀ ਨਹੀਂ ਆਉਂਦਾ ਨਹੀਂ ਤੇ ਸਾਡਾ ਤਾਂ ਪਿੰਡ ਅੱਧਾ ਡੁੱਬ ਜਾਏ। ਅੱਛਾ ਜਿੰਨਾ ਉਦੋਂ ਪਾਣੀ ਹੁੰਦਾ ਜਿੰਨਾ ਉਦੋਂ ਪਾਣੀ ਆਉਂਦਾ ਸੀ। ਇੰਨੇ ਨਾਲ ਵਗਦਾ ਨਾਲੋਂ ਗੁਰਦੁਆਰੇ ਤੋਂ ਚੜ੍ਹਦੇ ਮਗਾਂ ਇਹ ਛੱਪੜੇ ਪੈਂਦਾ ਸੀ। ਹੁਣ ਉੱਥੇ ਲੋਕਾਂ ਕੋਠੇ ਚੱਲ ਚਲੇ ਉਹ ਅੱਲਾ ਪਾਕ ਦੇ ਕੰਮ ਨੇ ਪਾਣੀ ਨਹੀਂ ਆਉਂਦਾ ਉਹ। ਹਾਂਜੀ ਹਾਂਜੀ ਯਾਨੀ ਇੰਨਾ ਹੁੰਦਾ ਹੁੰਦਾ ਤੋਬਾ ਕਰੀਏ। ਕਈ ਜਿਹੜੇ ਪਾਣੀ ਜਾਂਦਾ ਸੀ ਰੋਕਿਆ ਤਾਂ ਨਹੀਂ ਚੇਤ ਮਚੇਤ ਦੇ ਬਟਾਂ ਤੋਂ ਪਾਉਂਦੇ ਸਿੱਧਾ ਇੰਨਾ ਪਾਣੀ ਦੁਆਡਾ ਰੋਕਿਆ ਨੂੰ ਹਾਰਡ ਕਰ ਚਾਹੁੰਦੇ ਦੇ ਦੇ ਨੂੰ। ਅੱਛਾ ਹਾਂ ਇੰਨਾ ਪਾਣੀ ਜਾਂਦਾ ਸੀ। ਤੇ ਆ ਜਿਹੜੀ ਸੇਮ ਜੀ ਇਹ ਵੀ ਭਰੀ ਜਾਂਦੀ ਹੋਣੀ ਉੱਪਰ ਜਾਂਦੀਆਂ ਉਛਲਦੀ ਹੋਣੀ। ਹਾਂ ਇਹ ਉਛਲਦਾ ਹੋਣਾ ਪਾਣੀ ਤੋਂ। ਇਹਦੇ ਮਗਰੋਂ ਕੋਈ ਵਾਲੀ ਵਾਲੀ ਬੋਕਲੀ ਕੀਤੀ ਨੇ ਉਦੋਂ ਸੇਮ ਵੀ ਛੋਟੀ ਸੀ। ਅੱਛਾ ਅੱਛਾ ਨਹੀਂ ਸੀ ਕੰਮ ਕਰਦੀ। ਪਾਣੀ ਪਰੜੀ ਉੱਪਰ ਚੜ ਜਾਂਦਾ ਸੀ। ਸਹੀ ਸਹੀ। ਤੇ ਬਾਬੇ ਇਹਦੇ ਪਿੰਡ ਵਿੱਚ ਛੱਪੜ ਉਦੋਂ ਹੁੰਦਾ ਸੀ 47 ਟਾਈਮ। ਹਾਂ ਛੱਪੜ ਛੱਪੜ ਦੇ ਸਾਰੇ ਸਾਨੀ ਕੁੜੀ ਆ ਪਿਆ। ਇੱਕ ਆ ਜਿਹੜਾ ਤੁਹਾਡੇ ਬੂਹੇ ਦੇ ਸਾਹਮਣੇ ਹੈ ਛੱਪੜ। ਆਹ ਛੱਪੜ ਹੈ ਸਾਰਾ ਘਰ ਛੱਪੜਾ ਹੀ ਪਏ ਨਹੀਂ ਇਹ ਬਾਅਦ ਚ ਬਣਿਆ ਜਾਂ ਪਹਿਲਾਂ ਵੀ? ਨਹੀਂ ਪਹਿਲਾਂ 47 ਤੋਂ ਪਹਿਲਾਂ ਦਾ ਛੱਪੜ ਹੈ। ਇਹ ਮਲਕੀਅਤ ਕੋਈ ਨਹੀਂ ਕਿਸੇ ਦੀ? ਇਹ ਵੀ ਛੱਪੜ ਮਲਕੀਅਤ ਐਸੀ ਕਿਸੇ ਦੀ ਨਾ। ਅੱਛਾ ਤੇ ਹੁਣ ਲੋਕਾਂ ਪਵਾ ਲਈਆਂ ਨੇ। ਅੱਛਾ ਅੱਛਾ ਆਪਣੇ ਬਣਾ ਕੇ ਪੂਰ ਕੇ ਬਣਾਈ ਜਾਂਦੇ ਪਏ ਨੇ ਪੂਰੀ ਉਹ ਜਿਹੜੇ ਢਿੱਲੂ ਨੇ ਉਹਨਾਂ ਦੇ ਨਾਲੋਂ ਲੱਗਦਾ ਨਾ ਪਾਣੀ ਛੱਪੜ ਸੀ ਉਹ ਵੀ। ਅੱਛਾ ਤੇ ਇਧਰ ਸੋਨੂ ਦੀ ਹਵੇਲੀ ਜਿਸ ਸਰਕਾਰੀ ਕੋਠੇ ਚੱਸੇ ਉਸ ਇਹ ਛੱਪੜ ਤੋੜੀ ਤੱਕ ਆਉਂਦਾ ਸੀ ਇੱਥੋਂ ਤੱਕ। ਤੇ ਉਹ ਜਿਹੜਾ ਸਾਈਆਂ ਵਾਲਾ ਪਾਸੇ ਦਾ ਛੱਪੜ ਹੈ ਉਹ ਵੀ ਪਾਣੀ ਸਿੱਧਾ ਗਲੇ ਕੀ ਮੈਂ ਤਾਂ ਬੂਹੇ ਕੋਲ ਲੰਘ ਕੇ ਆਉਂਦਾ ਸੀ। ਤੇ ਉਹ ਜਿਹੜਾ ਪਾਣੀ ਛੱਪੜ ਪਿਛਲਾ ਹੈ ਪਾਣੀ ਹਾਂਜੀ ਉਹ ਗੁਰਦੁਆਰੇ ਦੇ ਚੜ੍ਹਦੇ ਪਾਸੇ ਪੁਲੀ ਵੱਜੀ ਗਈ ਸੀ। ਅੱਛਾ ਅੱਛਾ ਉਹ ਪੁਲੀ ਦੇ ਉੱਤੋਂ ਫਿਰ ਇੰਨੇ ਨਾਲ ਵਗਦਾ ਸੀ ਬੰਦਾ ਖਲੋ ਨਹੀਂ ਸਕਦਾ ਉੱਥੇ ਪਾਣੀ ਇੰਨਾ ਤੇਜ਼ ਪਾਣੀ ਆਉਂਦਾ। ਇੰਨਾ ਪਾਣੀ ਆਉਂਦਾ ਇਹ ਛੱਪੜ ਥੋੜਾ ਸੀ। ਇੱਕ ਪਰਾਂ ਛੱਪੜ ਸੀ, ਇੱਕ ਆਹ ਛੱਪੜ ਸੀ, ਇੱਕ ਸਾਈਆਂ ਦਾ ਛੱਪੜ ਸੀ, ਇੱਕ ਆਹ ਛੱਪੜ। 4 ਚਵੇ ਦੇ ਛੱਪੜ ਸਨ। ਇਹ 47 ਤੋਂ ਪਹਿਲਾਂ ਸਨ। ਇੰਨੇ ਛੱਪੜ 4-5 ਤੁਸੀਂ ਗਿਣਾਤੇ ਪਹਿਲਾਂ। ਤੇ ਪਿੰਡ ਵੀ ਖੜੇ ਕਰਨਾ ਤਾਂ ਬਣਿਆ ਹੈ ਥੋੜਾ ਉੱਚਾ ਵੇਖੋ ਥੱਲੇ ਕੋਠੇ ਕੋਠੇ ਪਰ ਉਹ ਮੈਂ ਤੁਹਾਨੂੰ ਪੁੱਛਦਾ ਵੀ ਇਹ ਤੁਹਾਡੇ ਵੇਖਣ ਤੋਂ ਪਹਿਲਾਂ ਦਾ ਹੋਸ਼ ਤੋਂ ਬੱਲੇ ਕੋਲ ਕਦੋਂ ਦੇ ਨੇ ਕੀ ਪਤਾ ਕੋਈ ਗਰਕ ਹੋਇਆ ਜਾਂ ਕੀ ਹੋਇਆ ਕੀ ਕੋਠੇ ਥੱਲੇ ਗਰਕ ਹੋਇਆ। ਅਸਾਂ ਉਹਦੇ ਚੱਲਣਾ ਥੱਲੇ ਇੱਟਾਂ ਨਿਕਲਦੀਆਂ ਭਾਂਡੇ ਨਿਕਲਦੇ ਸਨ। ਅੱਛਾ ਜੀ ਉੱਥੇ ਦਾ ਬਣਾਇਆ ਉਹ ਮੇਰਾ ਭਰਾ ਹੁੰਦਾ ਸੀ ਨਾ ਉਹ ਫਿਰ ਡਿੱਗ ਪਏ ਨਾ ਕੋਠੇ। ਅੱਛਾ ਤਾਂ ਨੀਆਂ ਪੁੱਠੀਆਂ ਤੇ ਥੱਲੋਂ ਘੜੇ ਨਿਕਲਦੇ ਸਨ। ਮਾਲ ਮੂਲ ਨਹੀਂ ਨਿਕਲਿਆ ਕਿਸੇ ਘੜੇ ਮਾਲ ਕੋਈ ਨਹੀਂ ਨਿਕਲਦਾ ਉਹ ਨਹੀਂ ਮਤਲਬ ਬਰਤਨ ਬੁਰਤਨ ਨਿਕਲਦੇ ਕੱਚੇ ਭਾਂਡੇ ਕੱਚੇ। ਇਹ ਟਹਿ ਕੇ ਕੋਠੇ ਬਣੇ ਨੇ। ਅੱਛਾ ਅੱਛਾ ਹਾਂ ਬੜਾ ਉੱਥੇ ਉੱਚਾ ਮੈਂ ਹੁਣ ਵੇਨਾ ਪਿਆ ਥੱਲੇ ਛੱਤਾਂ ਤੇ ਨੀਵੀਆਂ ਨੇ ਸਗੋਂ ਭਰਤੀ ਉੱਚੀ ਉੱਥੋਂ ਬਾਇਆ ਕਿ ਬੜਾ ਉੱਚਾ ਥਾਂ ਹੈ। ਹਾਂਜੀ ਬੜਾ ਉੱਚਾ ਬਣ ਗਿਆ ਪਰ ਕਿੰਨੇ ਕੋ ਕੋਠੇ ਕਦੋਂ ਦੇ ਦਿਖਦੇ ਰਿਹਾ ਢੇਰ ਬਣ ਗਿਆ ਹੈ। ਹਾਂਜੀ ਹਾਂਜੀ ਥੱਲੇ ਵੇਖੋ ਕਿਸੇ ਥਾਂ ਨਹੀਂ ਥੱਲੇ ਨਹੀਂ ਵਹਾਂ ਪਿੰਡ ਉਹ ਦਰਬਾਰ ਜਗ੍ਹਾ ਢਿੱਲੂ ਫਿਰ से खलवा के ਵੇਖੀਏ ਤੇ ਬੜਾ ਉੱਚਾ ਥਾਂ ਹੈ। ਇਸੇ ਹੁੰਦੇ ਹਨ ਲੋਕੀ ਵਿੱਚ ਬਚੇ ਹੈ ਵਾਲ ਸਾਰੀ ਪਈ ਹੁੰਦੀ ਸੀ। ਆ ਵੀ ਸਾਡੇ ਵੀ ਵੇਖਣੇ ਸਾਰੀਆਂ ਚੱਲੂ ਸੀ ਆ ਪਰ ਜਿੰਨੀ ਆ ਜਿੰਨੇ 4 ਚਪੇਰੇ ਲੱਗੀ ਹੁੰਦੀ ਸਾਰੀ ਵਗਦੀ ਰੱਖਦੀ ਪਈ ਹੁੰਦੀ ਸੀ ਵਗਦੀ ਵਗਦੇ। ਅੱਛਾ ਬਜ਼ੁਰਗੋ ਇੱਥੇ ਜਿਹੜੇ ਸਿੱਖ ਰਹਿੰਦੇ ਸਨ ਉਹਨੇ ਭਲਾ ਜ਼ਾਤਾਂ ਕਿਹੜੀਆਂ ਕਿਹੜੀ ਜ਼ਾਤ ਦੀਆਂ ਜ਼ਿਆਦਾ? ਉਹਨਾਂ ਦਾ ਕੋਈ ਪਤਾ ਨਹੀਂ ਕੋਈ ਚੌਥਾ ਕੋਈ ਤੋਸੜ ਕੋਈ ਵੇਰਾ ਕੋਈ ਸੰਧੂ ਕੋਈ
ਇਹ ਨਾ ਜਿਵੇਂ ਹੁਣ ਦੀਆਂ ਜਾਤਾਂ ਦੀਆਂ ਸਿਰ ਉਹਨਾਂ ਦੀਆਂ ਸਨ ਵਿਰਕ ਵੀ ਆ ਸਨ। ਬਿਲਕੁਲ ਵੀ ਐਸਾ ਨਾ ਹੋ ਸ਼ਰਾਬ ਹੀ ਸੰਭਵ ਸ਼ਰਾਬ ਵੀ ਹੋਣੇ ਨੇ ਫਿਰ ਲਾਜ਼ਮ। ਸ਼ਰਾਬ ਵੀ ਧੋਥੜ ਵੀ ਧੋਥੜ ਵੀ ਸੰਧੂ ਵੀ ਸੰਧੂ ਵੀ ਵਿਆਲਟੋ ਵਾਲੀ ਜਾਤਾਂ ਜਿਵੇਂ ਹੁਣ ਲੋਕਾਂ ਦੀਆਂ ਨੇ ਇੰਜ ਉਹਨਾਂ ਜਾਤਾਂ ਇਹ ਸੀ ਉਹਨਾਂ ਦੀਆਂ ਸਨ। ਅੱਛਾ ਅੱਛਾ ਐਵੇਂ ਉਹਨਾਂ ਮੁਸਲਮਾਨਾਂ ਦੀ ਤਰ੍ਹਾਂ ਹੀ ਜਾਤਾਂ ਹੂੰ ਮੁਸਲਮਾਨਾਂ ਤਰ੍ਹਾਂ ਹੀ ਇਹਨਾਂ ਦੀ ਜਾਤਾਂ ਵੀ ਨੇ ਨਾ ਸਿੱਖਾਂ ਦੀਆਂ। ਹਾਂ ਮੁਸਲਮਾਨਾਂ ਵੀ ਲੱਗੀਆਂ ਨਾਲ ਹੀ ਕਿਉਂ ਕਈ ਵਿੱਚੋਂ ਜਿਹੜੇ ਸਿੱਖਾਂ 'ਚ ਮੁਸਲਮਾਨ ਹੋਏ ਨਾ ਉਹ ਇੰਜ ਆਹੋ ਹਾਂ ਇਹ ਵੀ ਖਰੇ ਕਦੋਂ ਦੇ ਹੋਏ ਸੀ। ਹਾਂਜੀ ਹਾਂਜੀ ਸਹੀ। ਤੇ ਬਜ਼ੁਰਗੋ ਕੋ ਆਪਣੇ ਇੱਥੇ ਕੋਈ ਚਬੂਤਰਾ ਕੋਈ ਹੋਰ ਨਹੀਂ ਸੀ ਹੁੰਦੀ ਜਿੱਥੇ ਬਜ਼ੁਰਗ ਸਾਰੇ ਬਹਿੰਦੇ ਹਾਂ ਇਕੱਠੇ ਕੋਈ ਬੋਰਡ ਹੋਵੇ ਜੀ ਪੁਰਾਣਾ ਜਾਂ ਜਿੱਥੇ ਕੋਈ ਐਵੇਂ ਦੀ ਜਗ੍ਹਾ ਬਣੀ ਹੋਏ ਜਿੱਥੇ ਜਾ ਕੇ ਸਾਰੇ ਬਹਿੰਦੇ ਹੋਣ ਸਿੱਖ ਵੀ ਮੁਸਲਮਾਨ ਸਾਰੇ ਉਹ ਸਭੇ ਰਸਾਨੀ ਕਿਉਂਕਿ ਟੱਪ ਸੀ। ਕੋਈ ਟੱਪ ਛੱਪ ਨਹੀਂ ਸੀ ਅੱਛਾ ਅੱਛਾ ਖੁੱਲਾ ਥਾਂ ਜਿੱਥੇ ਇਹਨਾਂ ਦੀ ਹੱਥੀ ਹੈ ਨਾ ਕਮੋਮਾ ਦੀ ਕਮੋਆਂ ਦੀ ਅੱਛਾ ਹੁਣ ਜਨ ਦੁਆਲੇ ਚੱਸ ਕੇ ਸੌਦਾ ਕਰ ਰਿਹਾ ਥਾਂ ਹਾਂਜੀ ਉਸੇ ਚੌਂਕ ਹੁੰਦਾ ਹੀ ਬਣਿਆ ਅੱਛਾ ਅੱਛਾ ਜਿਹੜਾ ਕੋ ਵਾਦਾ ਕੱਟਾ ਹੋ ਗਿਆ ਤਾਂ ਬਹਿ ਜਾਂਦੇ ਸਾਰੇ ਇਕੱਠੇ ਹੋ ਕੇ ਬੂਟਾ ਵੀ ਐਸੇ ਤੇ ਬੋਰਡ ਦਾ ਜਾਂ ਪਿੱਪਲ ਦਾ ਨਾ ਕੋਈ ਸ਼ੈ ਨਹੀਂ ਰੜ ਮਟਾੜਾ ਅੱਛਾ ਅੱਛਾ ਰੜ ਮਟੇ ਚੌਂਕਾਂ ਹੀ ਬਣਿਆ ਸੀ ਹਾਂ ਹਾਂ ਦੁਆਲੇ ਕੋਠੇ ਸਨ ਦੂਰ ਅੱਛਾ ਦੂਰ ਕੋਠਿਆਂ ਦੇ ਵਿੱਚ ਜਗ੍ਹਾ ਸੀ ਵਾਹਵਾ। ਉਸੇ ਬੰਦੇ ਬਹਿ ਜਾਂਦੇ ਜਿੰਨੇ ਮਰਜੀ ਪਰੇ ਬੈਠੀ ਸੀ ਉਸੇ ਫੈਸਲਾ ਹੋ ਜਾਂਦਾ ਸੀ ਫੈਸਲਾ ਕੌਣ ਕਰਦਾ ਥਾਣੇ ਥਾਣੇ ਨਹੀਂ ਜਾਂਦੇ ਅੱਛਾ ਅੱਛਾ ਬੰਦੇ ਹੀ ਬਹਿ ਕੇ ਕਰ ਲੈਂਦੇ ਸਨ ਯਾਨੀ ਜਿਹੜਾ ਨੰਬਰਦਾਰ ਹੋਏਗਾ ਪਿੰਡ ਦੇ ਉਹ ਕਰਦਾ ਹਾਂ ਮੁਸਕਿਮ ਹੁੰਦਾ ਸੀ ਹੂੰ ਰੀਰ ਦਾ ਦਾਦਾ ਅੱਛਾ ਲੰਬਰ ਦਾ ਹੂੰ ਉਹ ਹੁੰਦੇ ਸਨ ਸਿੱਖ ਉਧਰ ਅੱਛਾ ਬਜ਼ੁਰਗੋ ਇੱਥੇ ਜਿਹੜੇ ਸਿੱਖ ਤੇ ਮੁਸਲਮਾਨ ਹਿੰਦੂ ਰਹਿੰਦੇ ਹਨ ਇਹਨਾਂ ਦਾ ਆਪਸ ਚ ਪਿਆਰ ਮੁਹੱਬਤ ਕੇ ਲੜਦੇ ਲੁੜਦੇ ਹੁੰਦੇ ਹਨ ਸਿੱਖਾਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਜਿੰਨੀਆਂ ਵੀ ਜਾਤਾਂ ਰਜੀਆਂ ਹੁੰਦਾ ਅਸੀਂ ਰਹਿ ਰਹੇ ਹਾਂ। ਨਹੀਂ ਲੜਦੇ ਕੋਈ ਨਹੀਂ ਲੜਦੇ ਉਹ ਆਪੇ ਹੀ ਸਨ ਅੱਛਾ ਮੁਸਲਮਾਨ ਦਾ ਆਪਸ ਚ ਨਹੀਂ ਲੜਦੇ ਮੁਸਲਮਾਨਾਂ ਨਾਲ ਕੋਈ ਰੌਲਾ ਨਹੀਂ ਅੱਛਾ ਤੇ ਸ਼ਾਦੀਆਂ ਵਿਆਹਾਂ ਤੇ ਜਾਣਾ ਹੈ ਅਸੀਂ ਇੱਕ ਦੂਸਰੇ ਬੁਲਾਉਂਦੇ ਹਾਂ ਕਰੀ ਕੋਈ ਜਿਹਦੇ ਨਾਲ ਮੂੰਹ ਪਿਆਰ ਹੁੰਦਾ ਹੈ ਹੂੰ ਕੋਈ ਸ਼ਾਦੀ ਵਿਆਹ ਜਦੋਂ ਹੁੰਦੇ ਹਨ ਮੁਸਲਮਾਨਾਂ ਜਾਂ ਸਿੱਖਾਂ ਦੇ ਸ਼ਾਦੀ ਕੋਈ ਜਿਹਦੇ ਨਾਲ ਮੂੰਹ ਪਿਆਰ ਹੁੰਦਾ ਹੈ ਬੁਲਾਉਂਦੇ ਹੁੰਦੇ ਆ ਭਲਾ ਕੋਈ ਮਨਾਉਂਦੇ ਕੱਚਾ ਰੋਟੀ ਦਾ ਜੀ ਪਕਾਉਂਦਾ ਸੀ ਨਹੀਂ ਅੱਛਾ ਤੇ ਉਹ ਰੋਟੀ ਉਹਦਾ ਤੋਲ ਵੀ ਹੁੰਦੀ ਸੀ ਅੱਛਾ ਅੱਛਾ ਤੋਲ ਕੇ ਦਿੰਦੇ ਹਾਂ ਤੋਲ ਕੇ ਦੇਣੀ ਰੋਟੀ ਹੂੰ ਨਹੀਂ ਪਕਾਉਂਦਾ ਪਿਆ ਮੁਸਲਮਾਨਾਂ ਹਾਂ ਹਾਂ ਤੇ ਉਹ ਰੋਟੀ ਤੋਲ ਕੇ ਦਿੰਦੇ ਸਨ ਹੂੰ ਉਹ ਵੀ ਲਿਆਉਂਦੇ ਸਨ ਅੱਛਾ ਜਦੋਂ ਨਹੀਂ ਰੋਟੀ ਪਕਾਏ ਚਾ ਭਾਵੇਂ ਸਾਈਆਂ ਲੋ ਪਕਾਇਆ ਹਾਂਜੀ ਹਾਂਜੀ ਤੇ ਉਹ ਰੋਟੀ ਤੋਲ ਕੇ ਦਿੰਦੇ ਸਨ ਹੂੰ ਉਹ ਰੋਟੀ ਕਾਲੀ ਸੀ ਹਲਵਾ ਮਜ਼ਾ ਸੀ ਅੱਛਾ ਜੀ ਹਲਵਾ ਮਿੱਠਾ ਕਰ ਲੈਣਾ ਹਰ ਵਿਆਹ ਜਾਂਦੇ ਹਲਵਾ ਬੜਾ ਪਕਾਉਂਦੇ ਹਨ। ਗੋਡੇ ਦਾ ਹੂੰ ਇਹ ਹਲਵਾ ਤੇ ਉਹ ਪਕਾਉਂਦੀ ਰਹਿੰਦੇ ਸਨ ਇੱਥੇ ਅੱਛਾ ਅੱਛਾ ਗੁਰਦੁਆਰੇ ਗੁਰਦੁਆਰੇ ਇਹ ਹਲਵਾ ਹੁੰਦਾ ਸੀ ਇਹ 5 ਹਲਵਾ ਤੇ ਵੱਟੀ ਆਟਾ ਅੱਛਾ ਇੱਕ ਘਰ ਨੂੰ ਅੱਛਾ ਅੱਛਾ ਬਸ ਨਿਆਉਂਦਾ ਆ ਹੁੰਦਾ ਸੀ ਆ ਨਹੀਂ ਹੁੰਦਾ 5 ਰੁਪਏ ਹੁੰਦੇ ਸਨ ਨਿਆਉਂਦੇ 5 ਦੇ ਰੋਟੀ ਲੈ ਜੇ ਚਲੋ ਅੱਛਾ ਅੱਛਾ ਹਾਂ ਵਿਆਹ ਚੰਗ ਕੋਈ ਨਹੀਂ ਹੋਰ ਹੁੰਦਾ ਅੱਛਾ ਅੱਛਾ ਯਾਨੀ ਵਰਤੋਂ ਭਾਜੀ ਫਿਰ ਹੈ ਸੀ ਹੈ ਮੁਸਲਮਾਨ ਸਿੱਖਾਂ ਦੇ ਆਪਸ ਬਸ ਹੁੰਦੀ ਸੀ ਵਰਤਨ ਵਰਤਾਨ ਹੈ ਸੀ ਇੱਕ ਦੂਸਰੇ ਹਾਂ। ਲੈਣ ਦੇਣ ਅੱਛਾ ਤੇ ਫਿਰ ਜਦੋਂ ਇਥੋਂ ਗਏ ਨੇ ਕਿਵੇਂ ਕਿਵੇਂ ਨਿਕਲੇ ਇੱਥੇ ਸੁਣਿਆ ਇੱਥੇ ਉਹ ਕੋਈ ਇੱਕ ਘਰ ਸੀ ਉਹਦੇ ਕੁਝ ਚਾਰ ਘਰ ਦੇ ਜੀ ਤੇ ਮਰੇ ਵੀ ਸਨ ਉਹ ਪਰਾ ਘਰ ਹੈ ਉਹਨਾਂ ਦਾ ਜਦੋਂ ਗਏ ਨੇ ਜਦੋਂ ਗੁਜ਼ਰ ਕੇ। ਗਏ ਨੇ ਉਦੋਂ ਬਥੇਰੇ ਮਰੇ ਨੇ ਸੁਣਾਓ ਗੱਲ ਕੋਈ ਉਹ ਉਹਨਾਂ ਨਾਲ ਮਰਨਾ ਹੀ ਸੀ ਨਹੀਂ ਉਹ ਮੁਸਲਮਾਨ ਸੀ ਸਨ ਮਾਰ ਦੋ ਉਹਨਾਂ ਨੂੰ ਹਾਂਜੀ ਹਾਂਜੀ ਆਪੇ ਹੀ ਚੱਕਰ ਮਾਰਦੇ ਹਨ ਉਹ ਜਦੋਂ ਨਿਕਲੇ ਨਹੀਂ ਇਥੋਂ ਜਦੋਂ ਪਿੰਡੋਂ ਚੱਲੇ ਸਨ ਹਾਂ ਉਦੋਂ ਸੁਣਿਆ ਗਿਆ ਇੱਥੇ ਕੋਈ ਇੱਕ ਘਰ ਸੀ ਉਹ 4-5 ਹੀ ਉਹਨਾਂ ਦੇ ਮਰੇ ਸਨ ਸਿੱਖਾਂ ਦੇ ਕੁਸਾਈਆਂ ਮਾਰੇ ਇਲਾਮ ਦੇ ਮੁਸਲਮਾਨ ਪਏ ਜਾਂ ਪਿੰਡ ਦੇ ਕੋਈ ਦੇਖੋ ਚੰਗੇ ਮਾੜੇ ਸਾਰਿਆਂ ਚ ਹੁੰਦੇ ਨੇ ਨਾ ऐसे छा वाला टाइम सी ਹੂੰ ऐसे करके देन आई रोटी को पकाते हैं पर ਅੱਛਾ सही तो एक बार और उठे ने और रहने के जगह सन ਅੱਛਾ ਅੱਛਾ ਸਿੱਖ हाँ उन्हें कहा यार अरकन साढ़े देना पे आगे लग गई है ਅੱਛਾ मुल्क साढ़े दा पिया ਹੂੰ निकल जाओ एक बार डेंका लगा दी रोटियां तवे ते रह गई ने मारने से किसी ने पीसा ने सारी एक बार बस अल्लाह बेली ਹੂੰ आटे गुल्ले पे ने रोटियां तवे ते सड़ गई ने पईयां ਉਹ ਜਿਵੇਂ ਜਿਵੇਂ ਮੁੰਡੀ ਨਿਕਲ ਗਈ ਜਿੱਥੇ ਹੂੰ ਉਹ ਫਿਰ ਮਗਰੋਂ ਡਿਆ ਪਿਆ ਆ ਕੇ ਅਗਾ ਚੱਕ ਚੁੱਕ ਕੇ ਤੇ ਮਗਰੋਂ ਟੁੱਟਣ ਲੱਗ ਪਿਆ ਬਾਹਰ ਲੁੱਟ ਸ਼ੁਰੂ ਕਰ ਦਿੱਤੀ ਇਹ ਪਿੰਡ ਵਾਲੇ ਲੁੱਟਦੇ ਰਹੇ ਕਿ ਇਲਾਮ ਦੇ ਆਂਦੇ ਭਲਾ ਨਾਮ ਦੇ ਨਹੀਂ ਉਹ ਪਿੰਡ ਦੇ ਪੀਂਦੇ ਸਨ ਪਿੰਡ ਦੇ ਹੀ ਹੈ ਜਿਹਦੇ ਕੋ ਹੱਥ ਚੜਿਆ ਜੋ ਜੋਰ ਵਾਲੇ ਸਨ ਤੇ ਉਹ ਨਾ ਮਗਰੋਂ ਲੋਟੀ ਕੀਤੀ ਪਾਲੀ ਕਰ ਲੈਣੀ ਹੂੰ ਕੋਈ ਲੋਕਾਂ ਮਗਰ ਪਏ ਹੱਥ ਮਾਰ ਜੜੀ ਜਾਂਦੀ ਹਰ ਜਿਉਂਦੇ ਸਨ ਹਾਂਜੀ ਹਾਂਜੀ ਲੋਕੀ ਵੀ ਲੱਗੇ ਰਹੇ ਨਾਲ ਹੀ ਫਿਰ ਹੂੰ ਉਹ ਤੋਂ ਬਾਅਦ ਮੋੜ ਆਇਆ ਥਾਣੇਦਾਰ ਹੂੰ ਥਾਣੇਦਾਰ ਆਇਆ ਬਾਅਦ ਵਿੱਚ ਇੱਥੇ ਨਹੀਂ ਛੋੜੇ ਹੂੰ ਉਹ ਸਕੇ ਵੀ
ਕਰਾਨੇ ਪਾ ਕੇ ਜਿਹੜੀ ਸ਼ੈ ਲਿਆਂਦੀ ਜੇ ਨਾ ਇਹਨਾਂ ਦਾ ਮਾਈ ਦਾ ਕੰਮ ਹੈ ਹੁਣ ਜਿਹੜੀ ਲੋਟੀ ਕੀਤੀ ਜੇ ਜਿਹੜੀ ਵਾਪਸ ਰੋਟੀ ਕੀਤੀ ਹੈ ਨਾ ਹੂੰ ਉਹ ਹੁਣ ਇਸ ਸਾਰੀ ਦੇ ਉੱਥੇ ਸਕੂਲ ਵਿੱਚ ਗੁਰਦੁਆਰੇ ਅਸੀਂ ਜਮਾ ਕਰਾ ਦਿੰਦੇ ਹਾਂ ਮੈਂ ਜੀ ਪਿੱਛਾ ਕੇ ਚੁੱਕਿਆ ਜਿਹੜਾ ਪਾਂਡਾ ਚੁੱਕਿਆ ਹੈ ਹੂੰ ਤੇ ਉਹ ਫਿਰ ਸਾਰੀ ਇਕੱਠੀ ਕਰਕੇ ਤੇ ਇਹਨਾਂ ਤਕਸੀਮ ਕੀਤੀ ਜੇ ਮਜ ਰਹੇ ਸਨ ਬੰਦਿਆਂ ਉਹਦਾ ਕਿ ਇਹਨਾਂ ਦਾ ਹੱਕ ਬਣਦਾ ਹੈ ਹੂੰ ਸਾਡਾ ਨਹੀਂ ਹੱਕ ਬਣਦਾ ਹੈ ਹੂੰ ਤੇ ਜਿਹੜੇ ਟੁੰਬਾ ਟੰਬਾ ਵਾਲਾ ਕੰਮ ਸੀ ਸੋਨੇ ਸਾਨੇ ਦਾ ਉਹ ਸੱਤੇ ਬੰਦੇ ਜਿਹੜੇ ਖਾ ਗਏ ਸਨ ਉਹ ਹੀ ਲੈ ਕੇ ਕਿ ਉਹਨਾਂ ਕਿੱਥੋਂ ਵਾਪਸ ਦਿੱਤਾ ਉਹ ਖਾ ਖੂ ਗਏ ਹੁਣ ਉਹ ਲੈ ਕੇ ਖਾ ਪੀ ਉਹਨਾਂ ਕੀ ਜਾਣਾ ਸੀ ਹੂੰ ਸਹੀ ਤੇ ਪਿੰਡ ਦੇ ਵਿੱਚ ਆਗੂ ਕਿਤੇ ਨਹੀਂ ਲੱਗੀ ਕਿਸੇ ਘਰ ਨੂੰ ਹਾਂ ਉਦੋਂ ਅੱਗਾਂ ਤੇ ਲੱਗੀਆਂ ਪਿੰਡ 'ਚ ਕਿਸੇ ਘਰ ਲੱਗੀ ਸੀ ਇੱਕ ਘਰ ਕਿਹੜੇ ਨੂੰ ਉਹ ਜਿੱਥੇ ਮਾਈਏ ਦੇ ਨਾ ਹਾਂਜੀ ਫਿਰ ਤੇ ਲੱਗੀ ਅੱਗ ਉੱਥੇ ਅੱਛਾ ਕਿੰਨਾ ਦੇ ਘਰ ਨੂੰ ਮੁਸਲਮਾਨਾਂ ਦਾ ਸਿੱਖਾਂ ਦਾ ਸੀ ਘਰ ਸਿੱਖਾਂ ਦਾ ਸੀ ਅੱਛਾ ਲਾਈ ਮੁਸਲਮਾਨਾਂ ਨੇ ਕਿਸੇ ਨੇ ਤੇ ਅੱਗ ਮੁਸਲਮਾਨਾਂ ਲਾਈ ਹੈ। ਅੱਛਾ ਤੇ ਉਹ ਅੱਗ ਇਹਨੇ ਲਾਈ ਨੇ ਮੈਂ ਛੱਡਦਾ ਨਹੀਂ ਸੀ ਉਹ ਉੱਤਰ ਰਹੇ ਹਨ ਕੋਠੇ ਤੇ ਅੱਛਾ ਕੋਠੇ ਚੜੇ ਸਨ ਉੱਤੇ ਕੋਠੇ ਤੇ ਚੜ੍ਹੇ ਸਨ ਸਿੱਖ ਡਰਦੇ ਹੋਏ ਹਮਲੇ ਤੋਂ ਪੁਲਿਸ ਵੀ ਆਈ ਅੱਛਾ ਦੋ ਬੰਦੇ ਸਨ ਅੱਛਾ ਤੇ ਉਹ ਅੱਗ ਲਾ ਦਿੱਤੀ ਨੇ ਤੋਂ ਹੂੰ ਉਹ ਉੱਤਰ ਨਹੀਂ ਸਨ ਉੱਤੋਂ ਚੱਲੇ ਨਹੀਂ ਹਮਲੇ ਉੱਤੋਂ ਵੱਟੇ ਉਹਨਾਂ ਕੱਚੇ ਗਏ ਵੱਟੇ ਮਾਰ ਦੇ ਲੱਗੋ ਉੱਤੇ ਬੱਟੇ ਲੈ ਕੇ ਬੈਠੇ ਸਨ ਪੱਕੇ ਵੱਟੇ ਸਨ ਉੱਤੇ ਜੋੜੇ ਅੱਛਾ ਤੇ ਉਹ ਵੱਟੇ ਮਾਰ ਦਿੱਤਾ ਹੂੰ ਤੇ ਪੁਲਿਸ ਵਾਲੇ ਵੀ ਆਏ ਪੁਲਿਸ ਵਾਲੇ ਆ ਕੇ ਤੇ ਕੋਈ ਹਾਲ ਨਹੀਂ ਉਹਨੂੰ ਫਿਰ ਅੱਗ ਲਾ ਦਿੱਤੀ ਸਨ ਅੱਗ ਲਾ ਕੇ ਉਹਨੂੰ ਇਸੋਂ ਦਾਦ ਦੀ ਅੱਗ ਵਿੱਚ ਕਿਉਂ ਹੂੰ ਮੋੜੇ ਸੜੇ ਤੇ ਫਿਰ ਉਹ ਉਹੀ ਅੱਗ ਦੇ ਵਿੱਚ ਹੀ ਸੜ ਗਏ ਉਹ। ਜਦ ਪਿਆ ਸਾਰੇ ਮਰਦੇ ਜਿਹੜੇ ਆ ਪੰਜ ਸੱਤ ਉਹਨਾਂ ਆ ਕੇ ਮਰ ਜਾਣਾ ਕਬੂਲ ਹੈ ਹੂੰ ਜਾਣਾ ਨਹੀਂ ਹੋਇਆ ਯਾਨੀ ਉਹ ਪਿੰਡੋਂ ਨਿਕਲਦੇ ਨਹੀਂ ਸਨ ਨਾ ਆਨੇ ਵੀ ਇੱਥੇ ਅਸੀਂ ਰਹਿੰਦੇ ਅਸੀਂ ਇੱਥੇ ਹੀ ਰਹਿਣਾ ਹਾਂ ਅੱਛਾ 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 ਸਹੀ ਤੇ ਹੋਰ ਕੋਈ ਗੁਰਦੁਆਰੇ ਜਾਂ ਮਸਜਿਦ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਕੇ ਨਹੀਂ ਲਾਮ ਦੇ ਸਿੱਖ ਤੇ ਨਹੀਂ ਪਏ ਪਿੰਡ ਵਾਲੇ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਲਾਮ ਦਾ ਵੀ ਕੋਈ ਨਹੀਂ ਆਇਆ ਅੱਛਾ ਇਹ ਤੋਂ ਇਲਾਵਾ ਤਾਂ ਨਹੀਂ ਹੋਰ ਕਿਸੇ ਘਰ ਨੂੰ ਅੱਗ ਲੱਗੀ ਲੰਘ ਗਏ ਹੈ ਇਸ ਤੋਂ ਇਲਾਵਾ ਤਾਂ ਨਹੀਂ ਕਿਸੇ ਘਰ ਹੋਰ ਨੂੰ ਅੱਗ ਲੱਗੀ ਨਹੀਂ ਹੋਰ ਕੋਈ ਬਚੇ ਰਹੇ ਸਾਰੇ ਅੱਛਾ ਅੱਛਾ ਇਹ ਜਿਨ੍ਹਾਂ ਦੇ ਘਰਾਂ ਨੂੰ ਅੱਗ ਲੱਗੀ ਸੜੇ ਸਾਂ ਪਰ ਨਾਂ ਯਾਦ ਕਿਸੇ ਦਾ ਵਿੱਚੋਂ ਤੁਹਾਨੂੰ ਨਹੀਂ ਕਿਹਨਾਂ ਦਾ ਘਰ ਸੀ ਮੈਨੂੰ ਨਹੀਂ ਯਾਦ ਨਹੀਂ ਹੈ ਹਾਂ ਕਿੰਨੇ ਕੁ ਜੀ ਸੜੇ ਹੋਣੇ ਨੂੰ ਭਲਾ ਦੋ ਬੰਦੇ ਸਮਝਿਓ ਹਾਂ ਦੋ ਹੀ ਬੰਦੇ ਵੀਰ ਦੇ ਟੁੱਟ ਗਏ ਹਨ ਜੀ ਅੱਛਾ ਅੱਛਾ ਦੋ ਹੀ ਇੱਥੇ ਰਹੇ ਨੇ ਉਹ। ਹੂੰ ਦੋ ਹੀ ਸੜੇ ਨੇ ਹੂੰ ਉੱਥੋਂ ਮਾਰਨ ਦੀ ਇੱਟਾਂ ਲੋਕਾਂ ਨੂੰ ਫਟਲ ਕਰਦੇ ਸਨ ਹੂੰ ਉਹਨਾਂ ਮੇਰਾ ਕਿ ਕੰਮ ਮਾਰੀ ਹੈ ਮੇਰਾ ਅੱਗ ਲਾ ਕੇ ਸਾੜੇ ਨੇ ਉਤਰਦੇ ਨਹੀਂ ਥੱਲੇ ਹੂੰ ਫਿਰ ਕਿੱਧਰ ਨੂੰ ਭਲਾ ਨਿਕਲੇ ਉਹ ਬਜ਼ੁਰਗ ਪਤਾ ਹੈ ਕਿੱਧਰ ਨੂੰ ਗਏ ਨੇ ਇਥੋਂ ਕੈਂਪ ਕਿਹੜੇ ਵੱਲ ਨੂੰ ਗਏ ਨੇ ਚੂੜਕਾ ਨੂੰ ਗਏ ਹੋਣੇ ਮੇਰੇ ਹਿਸਾਬ ਛੋੜ ਕਰਨੇ ਨਾਲ। ਅੱਛਾ ਅੱਛਾ ਆਪਣੇ ਸਾਰਾ ਕੁਝ ਇੰਜ ਛੱਡ ਕੇ ਚਲ ਗਏ ਹਾਂ ਹਰ ਸੇ ਛੱਡ ਕੇ ਸੀ ਹੂੰ ਕੋਈ ਸ਼ੈ ਨਹੀਂ ਲਗਾਇਆ ਹੂੰ ਤੁਹਾਡੇ ਵਾਲੇ ਵੀ ਕਿਸੇ ਨੇ ਕੀਤਾ ਘਰ ਕਿ ਨਹੀਂ ਕੋਈ ਤੁਹਾਡੇ ਗੁਆਂਢੀ ਗੁਆਂਢੀ ਕੋਈ ਨਹੀਂ ਸੀ ਸਿੱਖ ਕੋਈ ਤੁਹਾਡੇ ਗੁਆਂਢੀ ਸਾਡੇ ਗਵਾਂਢੀ ਆਇਆ ਇਸੇ ਕੋਲ ਉਹ ਕਿਹੜੇ ਸਨ ਸੰਤਾ ਸਿੰਘ ਅੱਛਾ ਅੱਛਾ ਉਹਦਾ ਘਰ ਸੀ ਗੱਲ ਇੱਕ ਸੋਹਣਾ ਸਿੰਘ ਅੱਛਾ ਉਹ ਪੜਾ ਹੁੰਦਾ ਸੀ ਉੱਥੇ ਅੱਛਾ ਅੱਛਾ ਇਹ ਦੋ ਕਿਸਾਨ ਇਹ ਤੁਹਾਡੇ ਘਰ ਦੇ ਲਾਗੇ ਹੀ ਸਕਦੇ ਆ ਆ ਨੇੜੇ ਨੇੜੇ ਸਾਨੇ ਅੱਛਾ ਅੱਛਾ ਇਹ ਦੋ ਕਰੇ ਸੀ ਹੂੰ ਇਹ ਜਾਣ ਲੱਗਿਆ ਮਿਲੇ ਜਾਣ ਲੱਗਿਆ ਕਿ ਚੁੱਪ ਕਰ ਨਿਕਲੇ ਵਿਚਾਰੇ ਹਾਂਜੀ ਮੇਰੇ ਇੱਕ ਮਿਲਣਾ ਜਾਣ ਲੱਗਿਆ ਕਿ ਜਾਂਦੇ ਇੱਕ ਵਾਰ ਹੱਲਾ ਵਿੱਚ ਜਾ ਕੇ ਬਸ ਨਿਕਲ ਮੈਂ ਜਾਨ ਬਚਾ ਕੇ ਨਿਕਲਣ ਦੀ ਬੱਚੇ ਜਾਣ ਪਿੱਛੇ ਲੈ ਬਚਾ ਕੇ ਨਿਕਲੇ ਉਹਨਾਂ ਆਖਿਆ ਜਿਹੜੀਆਂ ਸੜ ਗਈਆਂ ਨੇ ਅਟਕਣੀ ਅੱਗ ਲੱਗ ਗਈ ਹੈ ਅੱਛਾ ਅੱਛਾ ਇੱਕ ਵਾਰ ਐਲਾਨ ਕਰ ਦਿੱਤਾ ਵੀ ਨਿਕਲ ਜਾਓ ਵਕਤ ਤੱਕ ਫਿਰ ਜਾਨ ਲੋੜੀ ਦੀ ਨਹੀਂ ਅੱਛਾ ਸਾਰਾ ਮੁਲਕ ਹੀ ਨਿਕਲ ਕੇ ਜਿਹੜੇ ਸਿੱਖ ਹੈ ਨਾ ਚਲੇ ਗਏ ਫਿਰ ਟੁੱਟ ਗਏ ਬੀਬੀ ਬਾਲ ਬੱਚੇ ਹੂੰ ਸਭ ਟੁੱਟ ਗਏ ਸਨ ਨਾ ਸਾਰਾ ਕੁਝ ਭਰੇ ਘਰ ਛੱਡ ਕੇ ਜਾਂਦੇ ਝੂਠ ਖਾਣਿਆ ਹਰ ਇੱਕ ਨੀਚੇ ਰਹੇ ਤੇ ਬਾਅਦ 'ਚ ਫਿਰ ਆਏ ਵੀ ਕਿ ਨਹੀਂ 47 ਤੋਂ ਬਾਅਦ ਨਹੀਂ ਆਪਣਾ ਪਿੰਡ ਵੇਖਣ ਕੋਈ ਨਹੀਂ ਆਇਆ ਹਜੇ ਤੱਕ ਨਹੀਂ ਆਇਆ ਕੋਈ ਸਿੱਖ ਨਹੀਂ ਅੱਛਾ ਕੋਈ ਚੱਕਰ ਨਹੀਂ ਲਾਇਆ ਫਿਰ ਦੁਬਾਰਾ ਨਾ ਅੱਛਾ ਅੱਛਾ ਸਹੀ ਇੱਥੇ ਕੋਈ ਨਹੀਂ ਆਇਆ ਹੂੰ ਚਲੋ ਬਜ਼ੁਰਗੋ ਬੜੀ ਮਿਹਰਬਾਨੀ ਤੁਹਾਡੀ ਮੈਂ ਤੁਹਾਡੀ ਬੜੀ ਮਿਹਰਬਾਨੀ ਉਹਨਾਂ ਕਿ ਤੁਸੀਂ ਜਦੋਂ ਟੁੱਟ ਗਏ ਵਿਚਾਰੇ ਮੁੜ ਕੀ ਉਹਨਾਂ ਨਹੀਂ ਕਈਆਂ ਦੀ ਜੰਮਣ ਪਈ ਹੁੰਦੀ ਨਾ ਵੇਖੋ ਜੀ ਅਸੀਂ ਇੱਥੇ ਕਿਤੇ ਦੂਰ ਚਲੀ ਕਰਾਚੀ ਚਲ ਜੀ ਤਾਂ ਦਿਲ ਕਰਦਾ ਪਰ ਪਿੰਡ ਵਾਲਿਆਂ ਨੂੰ ਮਿਲੀਏ ਜਾ ਕੇ ਮੈਂ ਸ਼ਾਇਦ ਕੋ ਆਇਆ ਹੋਇਆ ਬਜ਼ੁਰਗ ਸਿੱਖਾਂ ਚੋਂ ऐसे को बंदा आया था ऐसे इतना किलो वाले अब्दुल्ला लाल आया अच्छा बाबे अब्दुल्ला लाल किलो वाला आया उनको मिला जागो लगा थी वो अच्छा अच्छा ਤੁਹਾਡੇ ਪਿੰਡ ਦਾ ਨਹੀਂ ਆਇਆ ਖਾਸ ਕੋਈ इनका नहीं आया अच्छा अच्छा ਚਲੋ ਠੀਕ ਹੈ ਜੀ वो दुनिया ਨਾਜ਼ਰੀਨ 1947 ਦੇ ਵੰਡ ਵੇਲੇ ਦੀਆਂ ਮਜ਼ੀਦ ਨਵੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਐਸੇ ਵੀਡੀਓ ਵਿੱਚ ਕਮੈਂਟਸ ਕਰਕੇ ਉਹ ਪਿੰਡ ਦਾ ਨਾਮ ਜ਼ਿਲ੍ਹਾ ਨਾਮ ਦੱਸੋ ਅਸੀਂ ਜਾ ਕੇ ਉੱਥੇ ਵੀਡੀਓ ਬਣਾਵਾਂਗੇ ਤੇ ਪਿੰਡ ਵੀ ਤੁਹਾਨੂੰ ਦਿਖਾਵਾਂਗੇ ਤੇ ਮਿਲਦੇ ਨਵੀਂ ਵੀਡੀਓ ਨਾਲ
ਉਹ ਤੱਕ ਮੈਨੂੰ ਤਾਂ ਕਰਮ ਸਾਹਿਬ ਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।